ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮਿਲ ਜੁਲ ਬੈਠੀ ਗੁਰੂ ਰੂਪ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਪਿਛਲੇ ਹਫ਼ਤੇ ਭਾਈ ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਉਹਨਾਂ ਦੀ ਮਹਾਨ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ। ਸੱਚੇ ਪਾਤਸ਼ਾਹ ਦੀ ਅਦਬ ਵਾਸਤੇ ਉਹਨਾਂ ਨੇ ਆਪਣੇ ਤਨ ਦਾ ਠੀਕਰਾ ਭੰਨਿਆ। ਉਹਨਾਂ ਮਹਾਨ ਸ਼ਹੀਦਾਂ ਨੂੰ ਆਪਾਂ ਹਰੇਕ ਤਰ੍ਹਾਂ ਜਿੱਦਾਂ ਆਪਾਂ ਯਾਦ ਕਰਦੇ ਹਾਂ, ਉਹਨਾਂ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ। ਮੈਂ ਹੁਣ ਬੇਨਤੀ ਕਰੂੰਗਾ ਸਾਡੇ ਪਾਸ ਠੀਕ ਹੈ, ਬੇਨਤੀ ਹੈ ਵੀ ਸ਼ਹੀਦਾਂ ਦੀ ਯਾਦ ਵਿੱਚ ਅਗਲੇ ਹਫ਼ਤੇ ਉਹਨਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਦੀ ਰਮਤਾ ਹੋਊਗੀ ਸ਼ੁੱਕਰਵਾਰ ਨੂੰ, ਅਤੇ ਐਤਵਾਰ ਨੂੰ ਭੋਗ ਪਾਏ ਜਾਣਗੇ। ਸਮੂਹ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਵੀ ਇਸ ਤਿੰਨੇ ਦਿਨ ਮਾਂ ਗੁਰੂ ਸਾਹਿਬ ਜੀ ਦੇ ਚਰਨ ਪਰਸਣੇ ਆ ਅਤੇ ਸ਼ਹੀਦਾਂ ਨੂੰ ਆਪਾਂ ਯਾਦ ਕਰਨਾ ਆ। ਹੁਣ ਮੈਂ ਬੇਨਤੀ ਕਰੂੰਗਾ ਸਾਡੇ ਪਾਸ TV 84 ਦੇ ਸੰਚਾਲਕ ਸਰਦਾਰ ਗੁਰਦੇਵ ਸਿੰਘ, ਉਹ ਵੀ ਪਹੁੰਚੇ ਆ, ਅਤੇ ਭਾਈ ਅਮਰਜੀਤ ਸਿੰਘ, ਡਾਕਟਰ ਅਮਰਜੀਤ ਸਿੰਘ, ਜਿਨ੍ਹਾਂ ਨੇ ਸਿੱਖ ਫੋਰ ਜਸਟਿਸ ਵਿੱਚ ਵੀ ਕੰਮ ਕੀਤਾ। ਵਰਲਡ ਸਿੱਖ ਪਾਰਲੀਮੈਂਟ ਵੀ ਉਹ ਮੁੱਖ ਸਪੀਕਰ ਦੇ ਆਧਾਰ 'ਤੇ ਉਹਨਾਂ ਨੇ ਸੇਵਾ ਨਿਭਾਈ, ਅਤੇ ਹੋਰ ਵੱਖ ਅਦਾਰਿਆਂ ਵਿੱਚ ਉਹਨਾਂ ਨੇ ਸੇਵਾ ਕਰਦੇ ਆ, ਅਤੇ ਸਿੱਖ ਸੰਘਰਸ਼ ਵਿੱਚ ਵੀ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ। ਅਸੀਂ ਉਹਨਾਂ ਨੂੰ ਬੇਨਤੀ ਕਰਾਂਗੇ ਬਈ ਕਿਰਪਾ ਕਰਕੇ ਸੰਗਤਾਂ ਨੂੰ ਆਪਣੇ ਸ਼ਬਦਾਂ ਨਾਲ, ਆਪਣੇ ਵਿਚਾਰਾਂ ਨਾਲ ਨਿਹਾਲ ਕਰਨਗੇ। ਭਾਈ ਸਾਹਿਬ ਜੀ ਦੀ ਸਿੱਖ ਪੰਥ ਨੂੰ ਬਹੁਤ ਦੇਣ ਆ ਹਰ ਇੱਕ ਐਂਗਲ ਤੋਂ। ਸ਼ਹੀਦਾਂ ਦੀ ਯਾਦ ਵਿੱਚ ਭਾਵੇਂ ਉਹ ਪ੍ਰੋਗਰਾਮ ਹੋਵੇ, ਭਾਵੇਂ ਉਹ ਗੁਰੂ ਸਾਹਿਬ ਗੱਦੀ ਜਾਂ ਗੁਰੂ ਸਾਹਿਬ ਜੀ ਜਿੰਨੇ ਵੀ ਤਿਉਹਾਰ ਹੋਣ, ਉਹਨਾਂ 'ਤੇ ਹਰ ਵੇਲੇ ਉਹ ਸੋਮਵਾਰ ਤੋਂ ਲੱਗ ਕੇ ਸ਼ੁੱਕਰਵਾਰ ਤਾਈਂ ਆਪਣੀ TV ਨਾਲ ਨਿਹਾਲ ਕਰਦੇ ਆ ਸੰਗਤਾਂ ਨੂੰ। TV 84 ਦੇ ਵਿੱਚ ਉਹਨੇ ਕਾਫੀ ਸੇਵਾ ਨਿਭਾਈ ਆ। ਅਸੀਂ ਬੇਨਤੀ ਕਰਾਂਗੇ ਭਾਈ ਸਾਹਿਬ ਜੀ ਨੂੰ ਉਹ ਆਪਣੇ ਵਿਚਾਰ ਨਾਲ ਸੰਗਤਾਂ ਨੂੰ ਨਿਹਾਲ ਕਰਨ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ, रत्ते इश्क खुदाए रंग दीदार के, विसरिया जिन नाम से पोए पार थिए, आप लिए लड़ लाए दर दरवेश से, तिना धन जनेंदी माओ आए सफल से, परवरदगार अपार अगम बेअंत तू, जिना पछाता सच चुम्मा पैर मुँह, तेरी पनाह खुदाए तू बख्शंदगी, शेख फरीदा खैर दीजै बंदगी। वाहिगुरू जी का खालसा वाहिगुरू जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ, जिवें दस्सिया गया है ਅੱਜ ਦਾ ਇਹ ਵਿਸ਼ੇਸ਼ ਦੀਵਾਨ, ਜਿੱਥੇ ਬੀਤੇ ਦਿਨੀ 9 ਅਕਤੂਬਰ ਦਾ ਦਿਨ, ਜਿਹੜਾ ਅਜੋਕੇ ਸਿੱਖ ਇਤਿਹਾਸ ਦਾ ਹੀ ਨਹੀਂ, ਖਾਲਿਸਤਾਨੀ ਗਗਨ ਦਾ ਇੱਕ ਚਮਕਦਾ ਚੈਪਟਰ ਹੈ। ਜਿਸ ਦਿਨ 9 ਅਕਤੂਬਰ 1992 ਨੂੰ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਉਹਨਾਂ ਨੇ ਪੂਨੇ ਦੀ ਵਰਧਾ ਜੇਲ੍ਹ ਵਿੱਚ ਫਾਂਸੀ ਦੇ ਰੱਸੇ ਨੂੰ ਇਵੇਂ ਗਲ 'ਚ ਪਾਇਆ ਮਾਨੋ ਗੁਰੂ ਕਲਗੀਧਰ ਪਾਤਸ਼ਾਹ ਦੇ ਗੋਦ ਵਿੱਚ ਉਹ ਲੋਰੀਆਂ ਲੈ ਰਹੇ ਹੋਣ। ਉਹਨਾਂ ਦੀ ਯਾਦ ਨੂੰ ਸਮਰਪਿਤ ਹੈ। ਪਿਛਲੇ ਦਿਨੀ ਵਰਲਡ ਸਿੱਖ ਪਾਰਲੀਮੈਂਟ ਦਾ 3 ਰੋਜ਼ਾ ਸੈਸ਼ਨ ਫਰੈਂਕਫਰਟ ਜਰਮਨੀ ਵਿੱਚ ਸੀ, ਔਰ ਲਗਭਗ 30-35 ਸਾਲ ਬਾਅਦ ਅਮਰੀਕਾ 'ਚੋਂ ਨਿਕਲਣ ਦਾ ਮੌਕਾ ਮਿਲਿਆ। ਜਦੋਂ ਅਸੀਂ ਜਲਾਵਤਨ ਦੁੱਖਾਂ ਦੀ ਗੱਲ ਕਰਦੇ ਹਾਂ तो फ्रांस की धरती पर पैर रखते हैं, जर्मनी तो असी स्विट्ज़रलैंड आए, फिर इटली आए, परसों पैरिस आना होया और बीते कल
ਤੁਹਾਡੇ ਇੱਥੋਂ ਦੇ ਵੀਰਾਂ ਨਾਲ, ਨੌਜਵਾਨਾਂ ਨਾਲ ਇੱਕ ਛੋਟਾ ਜਿਹਾ ਗੁਫ਼ਤਗੂ ਦਾ ਸੈਸ਼ਨ ਵੀ ਸੀ। ਤੇ ਜਿਹੜੇ ਪਹਿਲੇ ਖਿਆਲ ਜਦੋਂ ਤੁਸੀਂ ਕਿਸੇ ਧਰਤੀ ਤੇ ਪੈਰ ਰੱਖਦੇ ਹੋ ਤੁਹਾਡੇ ਮਨ 'ਚ ਆਉਂਦੇ ਨੇ, ਇੱਕ ਪਾਸੇ ਫਖਰ ਵੀ ਸੀ ਕਿ ਕਦੇ ਜਨਰਲ ਐਲਾਰਡ ਜਿਹੜਾ ਇਸ ਧਰਤੀ ਦਾ ਜੰਮਪਲ ਸੀ, ਉਸ ਨੂੰ ਸਿੱਖ ਰਾਜ ਵਿੱਚ ਨਾ ਸਿਰਫ ਇੱਕ ਉੱਚਾ ਅਹੁਦਾ ਦਿੱਤਾ ਗਿਆ, ਪਰ ਉਸ ਵੇਲੇ ਦੇ ਕਿੰਗ ਲੂਇਸ ਨੇ ਇੱਕ ਰੁੱਕਾ ਵੀ ਭੇਜਿਆ ਮਹਾਰਾਜਾ ਰਣਜੀਤ ਸਿੰਘ ਦੇ ਲਾਹੌਰ ਦਰਬਾਰ 'ਚ, ਜਿਸ ਦਾ ਸਰਕਾਰੀ ਨਾਂ ਸਰਕਾਰੇ ਖਾਲਸਾ ਜੀਓ ਸੀ ਕਿ ਮੈਂ ਐਲਾਰਡ ਨੂੰ ਐਂਬੈਸਡਰ ਵੀ ਨਿਯੁਕਤ ਕਰਦਾ ਸਿੱਖ ਸਾਮਰਾਜ ਦੇ ਵਿੱਚ। ਔਰ ਐਲਾਰਡ ਦਾ ਬਹੁਤ ਵੱਡਾ ਯੋਗਦਾਨ ਰਿਹਾ। ਜੇ ਅੱਜ ਅਸੀਂ ਸਿੱਖ ਦੁਨੀਆ ਭਰ ਦੇ ਵਿੱਚ ਉੱਥੋਂ ਦੀਆਂ ਫੌਜਾਂ ਦੇ ਵਿੱਚ ਵੀ ਸਰਵ ਕਰਦੇ ਨੇ, ਬ੍ਰਿਟਿਸ਼ ਪੀਰੀਅਡ ਦੇ ਵਿੱਚ ਵੀ ਉਹ ਆਰਟਿਲਰੀ ਹੋਏ ਜਾਂ ਜਦੋਂ ਏਅਰ ਫੋਰਸ ਦੀ ਸ਼ੁਰੂਆਤ ਹੋਈ ਇੱਕ ਸਟੇਜ 'ਤੇ ਭਾਰਤੀ ਏਅਰ ਫੋਰਸ ਦੇ ਬ੍ਰਿਟਿਸ਼ ਪੀਰੀਅਡ 'ਚ 92 'ਚੋਂ ਆਲਮੋਸਟ 86 ਪਾਇਲਟ ਸਿੱਖ ਸਨ। ਅਤੇ ਇਹ ਕ੍ਰੈਡਿਟ ਵੀ ਸਿੱਖ ਰਾਜ ਨੂੰ ਜਾਂਦਾ ਹੈ ਕਿ ਉਸ ਪੀਰੀਅਡ ਦੇ ਵਿੱਚ ਲੇਟੈਸਟ ਸਟੇਟ ਆਫ ਦਾ ਆਰਟ ਐਮਨੀਸ਼ਨ ਵੀ ਪੈਦਾ ਹੁੰਦਾ ਸੀ, ਔਰ ਉਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਫਰੈਂਚ ਜਨਰਲਸ ਦਾ, ਇਟਾਲੀਅਨ ਜਨਰਲ ਵੈਂਤੁਰਾ ਜਿਹੜਾ ਇਟਾਲੀਅਨ ਸੀ, ਅਮਰੀਕਨ ਵੀ ਸਨ। ਔਰ ਮਹਾਰਾਜਾ ਰਣਜੀਤ ਸਿੰਘ ਬਹੁਤ ਜ਼ਿਆਦਾ ਡਿਪਲੋਮੈਟਿਕਲੀ ਵਾਈਜ਼ ਸਨ। ਉਹਨਾਂ ਨੂੰ ਇਹ ਪਤਾ ਸੀ ਕਿ ਅਲਟੀਮੇਟਲੀ ਅੰਗਰੇਜ਼ਾਂ ਦੇ ਨਾਲ ਟੱਕਰ ਹੋਣੀ ਹੈ, ਬ੍ਰਿਟਿਸ਼ ਦੇ ਨਾਲ, ਜਿਨ੍ਹਾਂ ਨੇ ਬਾਕੀ ਭਾਰਤ 1757 ਦੀ ਪਲਾਸੀ ਦੀ ਜੰਗ ਤੋਂ ਬਾਅਦ ਜਦੋਂ ਉਹਨਾਂ ਨੇ ਬੰਗਾਲ ਫਤਿਹ ਕੀਤਾ, ਉਸ ਜ਼ਮਾਨੇ 'ਚ ਬੰਗਾਲ ਦਾ ਮਤਲਬ ਮੌਜੂਦਾ ਬਿਹਾਰ ਅਤੇ ਉੜੀਸਾ ਵੀ ਸੀ, ਅਤੇ ਉਹਨਾਂ ਨੂੰ ਸੀ ਕਿ ਜੰਗ ਹੋਣੀ ਹੈ। ਇਸ ਲਈ ਕਿਸੇ ਅੰਗਰੇਜ਼ ਨੂੰ ਉਹਨਾਂ ਨੇ ਫੌਜ ਜਾਂ ਦੂਜੇ ਤੀਜੇ ਦੇ ਨੇੜੇ ਨਹੀਂ ਲੱਗਣ ਦਿੱਤਾ। ਇੱਕ ਡਾਕਟਰ ਜ਼ਰੂਰ ਪੈਨਸਿਲਵੇਨੀਆ ਦਾ ਸੀ, ਲੇਕਿਨ ਉਸ ਦੀ ਵੀ ਉਹ ਦਵਾਈ ਖਾਂਦੇ ਨਹੀਂ ਸੀ, ਉਹਨੂੰ ਸੁੱਟ ਕੇ ਆਪਣੇ ਹਕੀਮ ਦੀ ਦਵਾਈ ਖਾਂਦੇ ਸੀ। ਔਰ ਇਹ ਉਹਨਾਂ ਨੂੰ ਪਤਾ ਸੀ ਕਿ ਯੂਰਪੀਅਨ ਵਾਰਫੇਅਰ ਜਿਹਦੇ 'ਚ ਬ੍ਰਿਟਿਸ਼ ਜਿਹਦੇ ਰਾਹੀਂ ਅੱਗੇ ਵੱਧ ਰਹੇ ਸੀ, ਜੇ ਉਹਦਾ ਮੁਕਾਬਲਾ ਕਰਨਾ ਤਾਂ ਸਾਡੇ ਕੋਲ ਉਸ ਲੈਵਲ ਦੇ ਜਿਹੜੇ ਨੇ ਉਹ ਟ੍ਰੇਨਿੰਗ ਦੇ ਪੈਟਰਨ ਵੀ ਹੋਣੇ ਚਾਹੀਦੇ ਨੇ, ਐਮਨੀਸ਼ਨ ਵੀ ਹੋਣਾ ਚਾਹੀਦਾ ਹੈ, ਕਿਉਂਕਿ ਉਦੋਂ ਤੱਕ ਸਿੱਖ ਫੌਜ ਘੋੜ ਚੜ੍ਹੀ, ਇਹੀ ਸਾਡਾ ਸਟਾਈਲ ਸੀ ਗੁਰੀਲਾ ਵਾਰਫੇਅਰ ਦਾ ਵੀ। ਔਰ ਇਹ ਜਿਹੜੀ ਟ੍ਰੈਂਚ ਵਾਰਫੇਅਰ ਜਾਂ ਜਦੋਂ ਅਸੀਂ ਪਹਿਲੀ ਐਂਗਲੋ ਸਿੱਖ ਵਾਰ ਦੇਖਦੇ ਹਾਂ ਜਿਸ ਨੂੰ ਸ਼ਾਹ ਮੁਹੰਮਦ ਨੇ ਜੰਗ ਹਿੰਦ ਪੰਜਾਬ ਦਾ ਨਾਂ ਦਿੱਤਾ, ਅਤੇ ਉਸ ਦੇ ਵਿੱਚ ਜਿਹੜੀ ਬਹੁਤ ਕਮਾਲ ਸੀ ਉਹਦਾ ਇੱਕ ਕਾਰਨ ਜਿੱਥੇ ਸਿੱਖ ਸਪਿਰਿਟ ਡਿਫਾਇੰਟ ਹੈ, ਬਹਾਦਰੀ ਵਾਲੀ ਹੈ, ਪਰ ਇਸ ਕਦਰ ਟ੍ਰੇਨਿੰਗ ਔਰ ਈਵਨ ਸਿੱਖ ਰਾਜ ਦੇ ਵੇਲੇ ਅੰਗਰੇਜ਼ਾਂ ਦੀਆਂ ਖੁਫੀਆ ਰਿਪੋਰਟਾਂ 'ਚ ਮੈਂਸ਼ਨ ਹੈ ਕਿ ਸਿੱਖ ਤੋਪਾਂ ਦੇ ਗੋਲੇ ਬਹੁਤ ਰਾਈਟ ਟਾਰਗੇਟ ਨੂੰ ਹਿੱਟ ਕਰਦੇ ਸਨ, ਜਿਹੜੀਆਂ ਬ੍ਰਿਟਿਸ਼ ਤੋਂ ਵੀ ਬੈਟਰ ਸਨ। ਸੋ ਜਨਰਲ ਐਲਾਰਡ ਮੇਰੇ ਮਾਈਂਡ ਦੇ ਵਿੱਚ ਆਇਆ, ਔਰ ਬਾਅਦ ਦੇ ਵਿੱਚ ਸਰ ਚੈਨ ਸਿੰਘ ਜੀ ਦੇ ਸਪੁੱਤਰ ਭਾਈ ਰਣਜੀਤ ਸਿੰਘ ਹੋਰਾਂ ਨੇ ਇਹ ਵੀ ਦੱਸਿਆ ਕਿ ਇੱਥੋਂ ਕੁਛ ਮੀਲ ਦੂਰ ਜਿਹੜਾ ਉਹਨਾਂ ਦੇ ਐਲਾਰਡ ਦੇ ਡਾਇਰੈਕਟ ਜਿਹੜੇ ਡਿਸੈਂਡੈਂਟ ਨੇ, ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਉਹ ਬੁੱਤ ਵੀ ਇੰਸਟਾਲ ਕੀਤਾ ਹੋਇਆ। ਦੂਸਰਾ ਖਿਆਲ ਫਿਰ ਹਿਸਟਰੀ ਦੀਆਂ ਜੇ ਜਿਹਨੂੰ ਅਸੀਂ ਇਫ ਕਹਿੰਦੇ ਹਾਂ ਕਿ ਇੱਕ ਪਾਸੇ ਫਰਾਂਸ ਦੀ ਧਰਤੀ 'ਤੇ ਨੈਪੋਲੀਅਨ ਬੋਨਾਪਾਰਟ ਜਿਹੜਾ ਚਾਰੇ ਪਾਸੇ ਫੈਲ ਰਿਹਾ ਸੀ, ਉਦੋਂ ਅਜੇ ਯੰਗ ਮਹਾਰਾਜਾ ਰਣਜੀਤ ਸਿੰਘ 1799 'ਚ ਜਦੋਂ ਉਹਨਾਂ ਨੇ ਲਾਹੌਰ ਫਤਿਹ ਕੀਤਾ, ਉਹ ਲਗਭਗ 19 ਸਾਲ ਦੀ ਉਮਰ ਸੀ, ਔਰ ਇਹ ਉਹ ਪੀਰੀਅਡ ਸੀ ਕਿ ਨੈਪੋਲੀਅਨ ਦਾ ਐਕਸਪੈਂਡ ਹੋ ਰਿਹਾ ਸੀ ਐਮਪਾਇਰ। ਔਰ ਕੁਝ ਸੋਰਸਿਸ ਦਾ ਇਹ ਵੀ ਕਹਿਣਾ ਹੈ, ਹਾਲਾਂਕਿ ਇਹਦੀ ਪੁਖਤਾ ਜਾਣਕਾਰੀ ਤਾਂ ਨਹੀਂ ਹੈ, ਕਿ ਨੈਪੋਲੀਅਨ ਬੋਨਾਪਾਰਟ ਨੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਜਿਹੜੀ ਹੈ ਉਹ ਕਮਿਊਨੀਕੇਸ਼ਨ ਓਪਨ ਕੀਤੀ ਸੀ। ਅਤੇ ਜੇ ਇਹ ਵਾਪਰਿਆ ਹੁੰਦਾ ਤਾਂ ਸ਼ਾਇਦ ਕਈ ਕੁਛ ਐਸਾ ਹੈ ਜਿਹੜਾ ਬਾਅਦ ਦੇ ਵਿੱਚ ਅਸੀਂ ਬ੍ਰਿਟਿਸ਼ ਦੀਆਂ ਨੀਤੀਆਂ ਦੇ ਤਹਿਤ ਦੇਖਦੇ ਹਾਂ, ਉਹ ਅਵੋਇਡੇਬਲ ਹੁੰਦਾ। ਫਿਰ ਇੱਕਦਮ 1893 ਤੱਕ ਪਹੁੰਚਦੇ ਹਾਂ ਮਹਾਰਾਜਾ ਦਲੀਪ ਸਿੰਘ। ਜਦੋਂ ਅਸੀਂ ਜਿਹੜਾ ਵੀ ਬੱਚਾ ਬੱਚੀ ਸਾਡੀ ਜਨਰੇਸ਼ਨ ਦਾ 10ਵੀਂ ਪਾਸ ਕਰਦਾ ਸੀ, ਉਹ 2 ਕਿਤਾਬਾਂ ਜ਼ਰੂਰ ਪੜ੍ਹਦਾ ਸੀ, ਸਿੱਖ ਰਾਜ ਕਿਵੇਂ ਬਣਿਆ ਅਤੇ ਸਿੱਖ ਰਾਜ ਕਿਵੇਂ ਗਿਆ। ਅਤੇ ਜਦੋਂ ਤੁਸੀਂ ਸਿੱਖ ਰਾਜ ਕਿਵੇਂ ਗਿਆ ਦੀ ਔਰ ਦੁਖੀ ਹੈ ਮਾਂ ਪੁੱਤ ਇਹ ਵੀ ਲਿਖਤ ਸੀ, ਅਤੇ ਫਿਰ ਉਹ ਹਰ ਪੰਨਾ ਜਿਹੜਾ ਵੀ ਵਿਸ਼ਵਾਸ ਵਾਲਾ ਗੁਰਸਿੱਖ ਬੱਚਾ ਬੱਚੀ ਸੀ ਉਹਦੀਆਂ ਅਥਰੂਆਂ ਦੇ ਨਾਲ ਉਹ ਪੰਨਾ ਭਿੱਜ ਜਾਂਦਾ ਸੀ। ਅਤੇ ਉਸ 'ਚ ਸਭ ਤੋਂ ਦੁਖਾਂਤਕ ਸਟੋਰੀ ਜਿਹੜੀ ਬਹੁਤ ਪਾਵਰਫੁਲ ਹੈ, ਬਹੁਤ ਵਾਰ ਇੰਗਲਿਸ਼ ਲਿਟਰੇਚਰ ਦੇ ਵਿੱਚ ਗ੍ਰੀਕ ਟ੍ਰੈਜਡੀ ਦੀ ਗੱਲ ਹੁੰਦੀ ਹੈ, ਜਾਂ TV ਦੇ ਉੱਤੇ ਸੀਰੀਅਲ ਵਾਰ ਆਫ ਥਰੋਨਸ ਤੁਸੀਂ ਕੰਸਪੀਰੇਸੀਜ਼ ਸਾਜ਼ਿਸ਼ਾਂ ਦੀ ਗੱਲ ਕਰਦੇ ਹੋ,
ਪਰ ਇਹ ਰੀਅਲ ਲਾਈਫ ਸਟੋਰੀ ਇੱਕ ਐਮਪਾਇਰ ਦੀ, ਜਿਸ ਐਮਪਾਇਰ ਨੂੰ ਬਣਾਉਣ ਲਈ 1 ਸਦੀ ਲੱਗੀ, ਜਿਸ ਐਮਪਾਇਰ ਨੇ ਦੁਨੀਆ ਦੇ ਵਿੱਚ ਉਹ ਆਦਰਸ਼ ਰਾਜ ਦਿੱਤਾ। ਅੱਜ ਤੋਂ ਕੁਝ ਅਰਸਾ ਪਹਿਲਾਂ BBC ਨੇ ਇੱਕ ਸਰਵੇ 5000 ਸਾਲ ਦੀ ਹਿਊਮਨ ਹਿਸਟਰੀ ਨੂੰ ਆਥੈਂਟਿਕ ਮੰਨਿਆ ਜਾਂਦਾ ਹੈ। ਵੈਸੇ ਅਸੀਂ 8000 ਸਾਲ ਪਿੱਛੇ ਜਾ ਸਕਦੇ ਹਾਂ, ਪਰ ਜਿੰਨੀਆਂ ਵੀ ਦੁਨੀਆ ਦੀਆਂ ਸਿਵਲਾਈਜੇਸ਼ਨਸ ਨੇ, ਸਾਡੇ ਖਿੱਤੇ ਦੀ ਇੰਡਸ ਵੈਲੀ ਸਿਵਲਾਈਜੇਸ਼ਨ ਹੋਏ, ਮੈਸੋਪੋਟਾਮੀਅਮ ਹੋਏ, ਚਾਈਨੀਜ਼ ਹੋਏ, ਪਰਸ਼ੀਅਨ ਸਿਵਲਾਈਜੇਸ਼ਨ ਹੋਏ, ਬੈਬੀਲੋਨਿਕ ਜਿਸ ਦੇ ਨਾਲ ਜੁੜਿਆ ਹੋਇਆ, ਇਹ ਸਾਰੀਆਂ 5-6 ਹਜ਼ਾਰ ਸਾਲ 'ਚ ਹੀ ਨੇ। ਔਰ ਇਹਨਾਂ ਦੇ ਦੌਰਾਨ ਬਹੁਤ ਵੱਡੇ ਸਾਮਰਾਜ ਹੋਏ। ਅਸੀਂ ਆਟੋਮਨ ਅੰਪਾਇਰ, ਜਿਹਨੂੰ ਸਲਤਨਤ ਉਸਮਾਨੀਆ ਕਹਿੰਦੇ ਸੀ, ਲਗਭਗ 800 ਸਾਲ ਸਾਰਾ ਮਿਡਲ ਈਸਟ, ਯੂਰਪ ਦਾ ਇੱਕ ਹਿੱਸਾ, ਏਸ਼ੀਆ, ਈਰਾਨ ਤੱਕ ਸੀ। ਅਸੀਂ ਰੋਮਨ ਅੰਪਾਇਰ, ਜਿਹਦਾ ਅੱਜ ਵੀ ਜਦੋਂ ਇਹ ਕਿਹਾ ਜਾਂਦਾ ਹੈ ਕਿ ਰੋਮ ਵਾਜ਼ ਨਾਟ ਬਿਲਟ ਇਨ ਏ ਡੇ, ਤੇ ਫਿਰ ਅਸੀਂ ਦੇਖਦੇ ਹਾਂ ਕਿਸ ਕਦਰ ਉਸ ਦੀ ਹੋਂਦ ਸੀ। ਫਿਰ ਬ੍ਰਿਟਿਸ਼ ਅੰਪਾਇਰ, ਔਰ ਇਸੇ ਤਰ੍ਹਾਂ ਅੱਡ-ਅੱਡ ਜਿਹੜੇ ਹੋਰ ਹਿਸਟਰੀ ਦੇ ਮੈਂਸ਼ਨ ਹੋ ਸਕਦੇ ਨੇ, ਮੁਗਲਿਆ ਸਲਤਨਤ। ਔਰ BBC ਨੇ ਇੱਕ ਟਾਸਕ ਦਿੱਤੀ ਹਿਸਟੋਰੀਅਨਸ ਨੂੰ, ਨਾਮੀ ਹਿਸਟੋਰੀਅਨਸ ਨੂੰ, ਕਿ 5-6 ਹਜ਼ਾਰ ਸਾਲ ਦੀ ਹਿਊਮਨ ਹਿਸਟਰੀ ਦੇ ਵਿੱਚ ਕਿਹੜਾ ਰੂਲ ਸਭ ਤੋਂ ਆਈਡੀਅਲ ਸੀ, ਕਿਹੜਾ ਆਦਰਸ਼ਕ ਸੀ, ਕਿਹੜਾ ਮੋਰ ਹਿਊਮੈਨੀਟੇਰੀਅਨ ਸੀ। ਇਸ ਦੇ ਉੱਤੇ ਜਿਹੜਾ ਉਹ ਆਪਣੇ ਵਿਚਾਰ ਲਿਖਣ। ਫਿਰ ਉਹਨਾਂ ਦਾ ਪੈਨਲ ਸਕਾਲਰਸ ਦਾ ਬੈਠਾ। ਅਮਰੀਕਾ ਦੇ ਇੱਕ ਗੋਰੇ ਹਿਸਟੋਰੀਅਨ ਦੀ ਲਿਖਤ ਨੂੰ ਕਬੂਲ ਕੀਤਾ ਗਿਆ, ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ 40 ਸਾਲ ਦੇ ਰਾਜਕਾਜ ਨੂੰ 1799 ਤੋਂ 1839 ਤੱਕ ਸਮੁੱਚੀ ਹਿਊਮਨ ਹਿਸਟਰੀ ਦਾ ਇੱਕ ਆਈਡੀਅਲ ਰਾਜ ਮੰਨਿਆ ਗਿਆ। ਇਹ ਛੋਟੀ ਗੱਲ ਨਹੀਂ ਹੈ। ਬਹੁਤ ਵਾਰ ਜਦੋਂ ਅੱਜ ਅਸੀਂ ਪਿਛਲੇ 4 ਦਹਾਕਿਆਂ ਦੀ ਗੱਲ ਕਰਦੇ ਹਾਂ, ਵਰਾ 2014 ਸਾਨੂੰ ਜੂਨ 84 ਦੇ ਘੱਲੂਘਾਰੇ ਦੀ ਯਾਦ ਵੀ ਦਿਵਾਉਂਦਾ ਹੈ। 40 ਸਾਲਾ ਦੁੱਖ ਦੀ ਯਾਦ ਹੈ। ਇਸ ਪੀਰੀਅਡ ਦੇ ਵਿੱਚ ਬਹੁਤ ਸਾਰੇ ਨੈਰੇਟਿਵ ਜਿਹੜੇ ਹਕੂਮਤ ਨੇ ਸਿਰਜੇ, ਸਾਡੇ ਤੱਕ ਪਹੁੰਚਾਏ ਗਏ, ਪ੍ਰਚਾਰੇ ਗਏ, ਸਾਧਨ ਉਹਨਾਂ ਦੇ ਕੋਲ ਸਨ। ਸਾਡੇ ਸੱਤਵਾਦ ਦੇ ਸੰਘਰਸ਼ ਨੂੰ ਉਗਰਵਾਦ, ਅਲਗਾਵਵਾਦ, ਆਤੰਕਵਾਦ, ਇਹ ਲਫ਼ਜ਼ ਤੁਹਾਨੂੰ ਭਾਰਤੀ ਭਾਸ਼ਾਵਾਂ ਦੇ ਜੈਰਗਨ ਦੇ ਵਿੱਚ ਪਹਿਲਾਂ ਨਹੀਂ ਮਿਲਣਗੇ। ਇਹ ਸਿੱਖਾਂ ਦੇ ਲਈ ਘੜੇ ਗਏ। ਇਹ ਵੀ ਬੜੀ ਇਸ ਨੂੰ ਸਮਝਣਾ ਜ਼ਰੂਰੀ ਹੈ ਕਿ ਜਿਹੜਾ ਅੱਜ ਦੀਆਂ ਜੰਗਾਂ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਜੇ ਈਵਨ ਪੁਰਾਣੇ ਪੀਰੀਅਡ ਦੇ ਵਿੱਚ ਵੀ, ਔਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਏਗੀ ਕਿ ਬਹੁਤ ਵਾਰ ਅਸੀਂ ਜਿਹੜੀ ਇਹ ਹਿਸਟਰੀ ਸੁਰ ਤੇ ਅਸੁਰ, ਦੇਵਤੇ ਤੇ ਰਾਖਸ਼ਸ, ਇਹਨਾਂ ਦੀ ਪੜ੍ਹਦੇ ਰਹੇ। ਇਹ ਅਸਲ ਦੇ ਵਿੱਚ ਇਹ ਵੀ ਨੈਰੇਟਿਵ ਇਹਨਾਂ ਨੇ, ਜਿਨ੍ਹਾਂ ਦੇ ਕੋਲ ਅੱਜ ਪੋਲੀਟੀਕਲ ਪਾਵਰ ਹੈ, ਜਿਨ੍ਹਾਂ ਦੀ ਸਭ ਤੋਂ ਪੁਰਾਣੀ ਕਿਤਾਬ ਰਿਗਵੇਦ ਲਗਭਗ 3500 ਸਾਲ ਪਹਿਲਾਂ ਜਾਂਦੀ ਹੈ, ਇਹ ਵੀ ਨੈਰੇਟਿਵ ਇਹਨਾਂ ਨੇ ਹੀ ਸਿਰਜਿਆ ਸੀ। ਜਿਹੜੇ ਲੋਕਲ ਵਛਿੰਦੇ ਇੰਡਸ ਵੈਲੀ ਸਿਵਲਾਈਜੇਸ਼ਨ ਦੇ, ਸਿੰਧੂ ਘਾਟੀ ਦੀ ਸਭਿਅਤਾ ਜਿਹਨੂੰ ਕਹਿੰਦੇ ਨੇ, ਜਿਹਦਾ ਇੱਕ ਹਿੱਸਾ ਅੱਜ ਵੀ ਅਸੀਂ ਪਾਕਿਸਤਾਨ ਦੇ ਵਿੱਚ ਤਕਸ਼ਿਲਾ, ਜਿੱਥੇ ਬਹੁਤ ਵੱਡੀ ਯੂਨੀਵਰਸਿਟੀ ਸੀ, ਉਸ 'ਚ ਦੇਖਦੇ ਹਾਂ। ਔਰ ਲਾਰਕਾਨਾ ਤੋਂ ਲੈ ਕੇ ਸਾਡੇ ਇੱਧਰ ਹੜੱਪਾ ਤੱਕ, ਔਰ ਰੋਪੜ ਜ਼ਿਲ੍ਹੇ ਦੇ ਵਿੱਚ ਵੀ ਉਸ ਦੇ ਜਿਹੜੇ ਨੇ ਅਵਸ਼ੇਸ਼ ਮਿਲਦੇ ਨੇ। ਜਿਹੜੇ ਮੂਲ ਨਿਵਾਸੀ ਸੀ ਦਰਾਵੜ, ਉਹਨਾਂ ਨੂੰ ਅਸੁਰ ਬਣਾਇਆ ਗਿਆ, ਰਾਖਸ਼ਸ ਬਣਾਇਆ ਗਿਆ। ਔਰ ਜਿਹੜੇ ਹਮਲਾਵਰ ਸੀ ਐਰੀਅਨ, ਲੰਬਾ ਨੱਕ, ਚੌੜਾ ਮੱਥਾ, ਸਾਰੇ ਜਿਹੜੇ ਸਿੰਪਟਮ ਡਿਸਕ੍ਰਾਈਬ ਕੀਤੇ ਨੇ ਉੱਚੀ ਕੁੱਲ ਦੇ, ਉਹ ਸੁਰ ਨੇ। ਔਰ ਜਦੋਂ ਤੁਸੀਂ ਕਿਸੇ ਨੂੰ ਡਿਮਿਨਾਈਜ਼ ਕਰਨਾ ਹੈ, ਕਿਸੇ ਨੂੰ ਮਾਰਨਾ ਹੈ, ਕਿਸੇ ਨੂੰ ਖ਼ਤਮ ਕਰਨਾ ਹੈ, ਪਹਿਲਾਂ ਸਾਬਤ ਕਰੋ ਕਿ ਉਹ ਪਾਗਲ ਹੈ, ਉਹ ਅਨਰੀਅਲਿਸਟਿਕ ਹੈ, ਉਹ ਜ਼ਾਬਰ ਹੈ, ਉਹ ਇਨਸਾਨ ਨਹੀਂ ਹੈ। ਅਮਰੀਕਨ ਇੱਕ ਐਕਸਪ੍ਰੈਸ਼ਨ ਯੂਜ਼ ਕਰਦੇ ਨੇ, ਟੂ ਬਿਫੋਰ ਕਿਲਿੰਗ ਏ ਡੌਗ ਯੂ ਹੈਵ ਟੂ ਪ੍ਰੂਵ that ਡੌਗ ਇਜ਼ ਮੈਡ। ਸੋ ਇਵੇਂ ਹੀ ਇਹ ਜਿਹੜਾ ਨੈਰੇਟਿਵ ਹੁੰਦਾ ਹੈ, ਇਹ ਇਵੇਂ ਹੀ ਸਿਰਜਿਆ ਜਾਂਦਾ ਹੈ। ਤੁਸੀਂ ਜਿਸ ਨੂੰ ਮਾਰਨਾ ਹੈ ਉਸ ਦੇ ਲਈ ਇਸ ਕਿਸਮ ਦੇ ਲਫ਼ਜ਼ ਘੜੋ ਕਿ ਜਦੋਂ ਜਿਹੜੀਆਂ ਕਿਲਿੰਗ ਗੈਂਗਸ ਆਉਣ, ਉਹਨਾਂ ਨੂੰ ਕੋਈ ਰਿਮੋਰਸ ਨਾ ਹੋਏ, ਉਹਨਾਂ ਨੂੰ ਕੋਈ ਪਛਤਾਵਾ ਨਾ ਹੋਏ ਕਿ ਉਹ ਕੰਮ ਗਲਤ ਕਰ ਰਹੇ ਨੇ। ਔਰ ਸੁਰ ਅਸੁਰ, ਦੇਵਤੇ ਰਾਖਸ਼ਾਂ ਦੇ ਨਾਲ ਭਰੇ ਹੋਏ ਇਹਨਾਂ ਦੇ ਸਾਰੇ ਗ੍ਰੰਥ ਇਸ ਗੱਲ ਦੀ ਸਾਖੀ ਦੇਣਗੇ, ਇਸ ਗੱਲ ਦੀ ਐਵੀਡੈਂਸ ਭਰਨਗੇ ਕਿ ਕਿਵੇਂ ਇਹ ਇੱਕ ਨੈਰੇਟਿਵ ਸਿਰਜਿਆ ਗਿਆ ਸੀ ਇੱਕ ਕਲਾਸ ਨੂੰ ਖ਼ਤਮ ਕਰਨ ਦੇ ਲਈ। ਫਿਰ ਮੁਸਲਮਾਨਾਂ ਦੀ ਆਮਦ ਹੁੰਦੀ ਹੈ। ਮੁਹੰਮਦ ਬਿਨ ਕਾਸਮ ਪਹਿਲਾ ਹਮਲਾਵਰ ਹੈ, ਅਰਬ 'ਚੋਂ ਨਿਕਲਦਾ ਹੈ ਔਰ ਮੁਲਤਾਨ ਅਤੇ ਸਿੰਧ ਇਹਨਾਂ ਦੋਨਾਂ ਨੂੰ ਫਤਿਹ ਕਰਦਾ ਹੈ। ਬਾਅਦ 'ਚ ਮਹਿਮੂਦ ਗਜ਼ਨਵੀ ਅਤੇ ਫਿਰ ਮੁਹੰਮਦ ਗੌਰੀ ਦੇ ਨਾਲ ਉਹਨਾਂ ਦੀ ਦਿੱਲੀ ਸਲਤਨਤ ਦੀ ਸ਼ੁਰੂਆਤ ਹੁੰਦੀ ਹੈ। ਉਹਨਾਂ ਲਈ ਲਫ਼ਜ਼ ਘੜਿਆ ਗਿਆ ਮਲੇਚ।
ਮਲ, ਡਰਟ ਨੂੰ ਕਹਿੰਦੇ ਨੇ, ਗੰਦ ਨੂੰ ਕਹਿੰਦੇ ਨੇ। ਔਰ ਹਿਪੋਕਰੇਸੀ ਜਾਂ ਪਖੰਡ ਦਾ ਆਲਮ ਇਹ ਹੈ, ਗੁਰੂ ਨਾਨਕ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਇਹ ਜਿਹੜੇ ਨੇ ਇਹਨਾਂ ਦਾ ਤੁਸੀਂ ਹਾਲ ਦੇਖੋ, ਇਹਨਾਂ ਨੇ ਗੁਲਾਮੀ ਦੇ ਸਾਰੇ ਜਿਹੜੇ ਸਿੰਪਟਮ ਨੇ ਇਹਨਾਂ 'ਚ ਨਜ਼ਰ ਆਉਂਦੇ ਨੇ। ਨੀਲ ਬਸਤਰ ਪੈਰ ਹੋਵੇ ਪ੍ਰਵਾਨ, ਮਲੇਸ਼ ਧਾਨ ਲੈ ਪੂਜੈ ਪੁਰਾਣ, ਕਿ ਵੈਸੇ ਉਹਨਾਂ ਨੂੰ ਮਲੇਸ਼ ਬਣਾਇਆ ਹੋਇਆ, ਪਰ ਉਹਨਾਂ ਦੀ ਕਮਾਈ ਤੇ ਪਲਦੇ ਨੇ, ਉਹਨਾਂ ਦਾ ਪਹਿਰਾਵਾ ਪਹਿਨ ਕੇ ਆਪਣੀ ਐਕਸੈਪਟੈਂਸ ਕਰਦੇ ਨੇ ਉਹਨਾਂ ਦੇ ਦਰਬਾਰਾਂ ਦੇ ਵਿੱਚ। ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ। ਅਭਾਖ, ਹੁਣ 47 ਤੋਂ ਪਹਿਲਾਂ ਇੱਕ ਬਜ਼ੁਰਗ ਸਾਨੂੰ ਦੱਸ ਰਹੇ ਸੀ ਕਿ ਈਵਨ ਉਸ ਵੇਲੇ ਦੇ ਪੰਜਾਬ ਦੇ ਸਕੂਲਾਂ 'ਚ ਫਾਰਸੀ ਪੜ੍ਹਾਉਣ ਵਾਲੇ ਜਿਹੜੇ ਅਧਿਆਪਕ ਸੀ, ਸਿੱਖ ਟੀਚਰ ਮੁਸਲਮਾਨਾਂ ਨਾਲੋਂ ਵੀ ਜ਼ਿਆਦਾ ਸੀ, ਹਿੰਦੂ ਬਹੁਤ ਘੱਟ ਸੀ। ਹੁਣ ਕਿਉਂਕਿ ਇਹਨਾਂ ਦੀ ਉਸ ਸਾਰੇ ਨੈਰੇਟਿਵ ਦੇ ਵਿੱਚ ਫਾਰਸੀ ਨੂੰ, ਅਰਬੀ ਨੂੰ ਅਭਾਖਿਆ, ਨਾ ਬੋਲਣ ਯੋਗ ਜ਼ਬਾਨ, ਮਲੇਸ਼ ਜ਼ਬਾਨ। ਪਰ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਜਿਹੜੇ ਡਾਈਟਰੀ ਹੈਬਿਟਸ ਦੇਖੋ ਵੀ ਵੈਸੇ ਸੁੱਚਮ ਦਾ ਇਹਨਾਂ ਨੇ ਪਖੰਡ ਬਣਾਇਆ ਹੋਇਆ, ਪਰ ਉਹਨਾਂ ਦਾ ਕਲਮਾ ਪੜ੍ਹ ਕੇ, ਕਲਮਾ ਤਾਂ ਅਰਬੀ ਦੇ ਵਿੱਚ ਹੀ ਪੜ੍ਹਿਆ ਜਾਂਦਾ ਨਾ, ਅਭਾਖਿਆ ਦਾ ਕੁੱਠਾ ਬੱਕਰਾ ਖਾਣਾ, ਉਹਦੀ ਇਹਨਾਂ 'ਚ ਐਕਸੈਪਟੈਂਸ ਹੈ। ਫਿਰ ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਹਾਰੀ, ਸਭ ਮੀਆਂ ਬਣੇ ਹੋਏ ਨੇ, ਬੋਲੀ ਉਹਨਾਂ ਦੀ ਬੋਲਦੇ ਨੇ। ਸੋ ਇਹ ਜਦੋਂ ਗੁਲਾਮੀ ਦੇ ਸਿੰਪਟਮਸ ਨੂੰ ਗੁਰੂ ਨਾਨਕ ਸਾਹਿਬ ਨੇ ਡਿਫਾਈਨ ਕੀਤਾ ਸੀ, ਉਹਦੇ 'ਚ ਅੱਜ ਜਦੋਂ ਅਸੀਂ ਦੇਖਦੇ ਹਾਂ ਜਿਸ ਸਾਮਰਾਜ ਦੇ ਨਾਲ ਸਾਡਾ ਵਾਹ ਹੈ, ਤੁਸੀਂ ਪੰਜਾਬ ਦੀ ਧਰਤੀ ਵੱਲ ਨਜ਼ਰ ਮਾਰੋ, ਜਿਹਦੇ ਘਰ ਵੀ ਕਾਲ ਕਰੋਗੇ ਅੱਗੋਂ ਹਿੰਦੀ 'ਚ ਕੋਈ ਬੋਲ ਰਿਹਾ ਹੁੰਦਾ। ਆਪਣੇ ਬੱਚੇ ਬੱਚੀਆਂ, ਕਦੇ ਅਸੀਂ ਪੰਜਾਬ ਤੋਂ ਬਾਹਰ ਦੇ ਸਿੱਖਾਂ ਦੇ ਬੱਚਿਆਂ ਬਾਰੇ ਕਹਿੰਦੇ ਸੀ ਜੀ ਹਿੰਦੀ ਬੋਲਦੇ ਨੇ, ਅੱਜ ਤੁਸੀਂ ਉਸ ਦਾ ਹਾਲ ਦੇਖ ਸਕਦੇ ਹੋ, ਪਹਿਰਾਵੇ ਦੇ ਹਵਾਲੇ ਨਾਲ ਦੇਖ ਸਕਦੇ ਹੋ। ਡੋਮੀਨੇਟ ਸੱਭਿਆਚਾਰ ਕਿਵੇਂ ਉਹ ਡੋਮੀਨੇਟ ਕਰਦਾ ਕਿ ਉਸ ਦਾ ਜਿਸ ਹੀ ਕੀ ਸਰਕਾਰ ਤਿਸ ਹੀ ਕਾ ਸਭ ਕੋਏ। ਇਹ ਬਿਲਕੁਲ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ ਉਹਨਾਂ ਦਾ ਸੱਭਿਆਚਾਰ ਚੱਲਦਾ, ਉਹਨਾਂ ਦੀ ਬੋਲੀ ਚੱਲਦੀ ਹੈ, ਉਹਨਾਂ ਦਾ ਰਹਿਣ ਸਹਿਣ, ਉਹਨਾਂ ਦਾ ਸਭ ਕੁਛ ਜਿਹੜਾ ਹੈ ਉਹ ਅਵਲ ਹੁੰਦਾ ਹੈ, ਬਾਕੀ ਗੁਲਾਮਾਂ ਦੀ ਗੱਲ ਹੁੰਦੀ ਹੈ। ਤੇ ਜੇ ਕੋਈ ਬਚਿਆ ਰਹਿ ਜਾਏ ਇਸ ਸਭ ਨੂੰ ਵੀ ਰੈਜ਼ਿਸਟ ਕਰੇ, ਤੇ ਕੱਲ੍ਹ ਦੀ ਡਿਸਕਸ਼ਨ 'ਚ ਵੀ ਮੈਂ ਮਿਲਾਨ ਕੁੰਦਰਾ ਜਿਹੜਾ ਇੱਕ ਬੜਾ ਵੱਡਾ ਫਰੀ ਥਿੰਕਰ ਹੋਇਆ ਹੈ, ਉਸ ਨੂੰ ਕੋਟ ਕੀਤਾ ਸੀ ਕਿ ਉਸਨੇ ਕਿਹਾ the first step towards liquidation of a people is to destroy its books, its culture, its history. Then have somebody to write new books, invent new culture, create new history. Before long, those people will forget that what they were and what they are. The struggle is of memory against forgetting. ਕਿ ਜਿਹੜੇ ਡੋਮੀਨੇਟ ਕਲਚਰ ਜਾਂ ਸੱਭਿਆਚਾਰ ਜਾਂ ਹਕੂਮਤਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਉਹਨਾਂ ਨੇ ਖ਼ਤਮ ਕਰਨਾ ਹੈ, ਉਹਨਾਂ ਦੀਆਂ ਕਿਤਾਬਾਂ, ਉਹਨਾਂ ਦਾ ਇਤਿਹਾਸ, ਉਹਨਾਂ ਦਾ ਵਿਰਸਾ ਡਿਸਟਰੋਏ ਕਰਦੀਆਂ, ਫਿਰ ਆਪਣੇ ਹਿਸਟੋਰੀਅਨ ਬਿਠਾਉਂਦੀਆਂ ਨੇ, ਆਪਣਾ ਨੈਰੇਟਿਵ ਸਿਰਜਦੀਆਂ ਨੇ। ਉਹਦੇ 'ਚ ਇੱਕ ਸੌਫਟ ਪਾਵਰ ਹੁੰਦੀ ਹੈ। ਕੋਈ ਭਾਰਤ ਨਾਂ ਦਾ ਦੇਸ਼ ਦੁਨੀਆ 'ਚ ਕਦੇ ਐਗਜ਼ਿਸਟ ਨਹੀਂ ਕੀਤਾ, ਪਰ ਸਭ ਤੋਂ ਵੱਡਾ ਕ੍ਰੈਡਿਟ ਬਾਲੀਵੁੱਡ ਇੰਡਸਟਰੀ ਨੂੰ ਜਾਂਦਾ ਹੈ ਕਿ ਜਿਨ੍ਹਾਂ ਨੇ ਇਹਨਾਂ 77 ਸਾਲਾਂ ਦੇ ਵਿੱਚ ਇੱਕ ਭਾਰਤ ਮਾਤਾ ਦਾ ਉਹ ਸਾਰਾ ਨੈਰੇਟਿਵ, ਜਿਹਦੇ 'ਚ ਕੋਈ ਕਿਸੇ ਇੱਕ ਕਲਚਰ ਦੀ ਦੂਜੇ ਨਾਲ ਸਾਂਝ ਨਹੀਂ, ਨਾ ਬੋਲੀ ਦੀ, ਨਾ ਪਹਿਰਾਵੇ ਦੀ, ਨਾ ਦੂਜੇ ਦੀ, ਪਰ ਸੌਫਟ ਪਾਵਰ ਫਿਲਮੀ ਇੰਡਸਟਰੀ ਉਸ ਦੇ ਰਾਹੀਂ। ਔਰ ਕਿਵੇਂ ਇੱਕ ਉਹਨਾਂ ਨੇ ਮਿਥਿਹਾਸ ਦੇ ਉੱਤੇ ਖੜਾ ਧਰਮ ਸਿਰਜ ਦਿੱਤਾ, ਜਿਹਦਾ ਈਵਨ ਜਿਹੜੇ ਹਿੰਦੂ ਥਿੰਕਰ ਵੀ ਰਹੇ ਉਹ ਵੀ ਜੇ ਉਹਨਾਂ ਦੇ ਧਰਮ ਨੂੰ ਕਹਿਣਾ ਹੋਏ ਤਾਂ ਵੈਦਿਕ ਧਰਮ ਕਹਿੰਦੇ ਨੇ ਕਿ ਵੇਦਾਂ ਦੇ ਉੱਤੇ ਆਧਾਰਿਤ ਰਿਗ ਸ਼ਾਮ ਯਜੁਰ ਅਥਰਵ। ਪਰ ਅੱਜ ਤੁਸੀਂ ਦੇਖੋ ਜਿਹੜਾ ਅਯੁੱਧਿਆ ਤੋਂ ਲੈ ਕੇ ਤੇ ਬਨਾਰਸ ਤੱਕ ਜਿਹੜਾ ਧਰਮ ਹੈ ਉਹ ਤਾਂ ਪੌਰਾਣਿਕ ਧਰਮ ਹੈ। ਪੁਰਾਣਾਂ ਨੂੰ ਤਾਂ ਨਾ ਦਇਆਨੰਦ ਨੇ ਮੰਨਿਆ, ਨਾ ਵਿਵੇਕਾਨੰਦ ਨੇ ਮੰਨਿਆ, ਨਾ ਸੇਂਟ ਅਰਬਿੰਦੋ ਨੇ ਮੰਨਿਆ, ਨਾ ਹੀ ਇਹਨਾਂ ਦੇ ਬਾਕੀ ਥਿੰਕਰਸ ਨੇ ਮੰਨਿਆ। ਪਰ ਕਿਉਂਕਿ ਪੋਲੀਟੀਕਲ ਪਾਵਰ ਹੈ ਉਹਦੇ ਰਾਹੀਂ ਤੁਸੀਂ ਆਪਣਾ ਉਹ ਸੱਭਿਆਚਾਰ ਥੋਪਦੇ ਹੋ ਔਰ ਉਸ ਦੀ ਕੰਟੀਨਿਊਟੀ ਰਹਿੰਦੀ ਹੈ। ਇਹ ਕਿਉਂਕਿ ਜਦੋਂ ਤੱਕ ਅਸੀਂ ਹਿਸਟਰੀ ਦੇ ਝਰੋਖੇ 'ਚੋਂ ਪਾਸਟ ਨੂੰ ਨਹੀਂ ਸਮਝਾਂਗੇ, ਅਸੀਂ ਨਾ ਵਰਤਮਾਨ ਦੇ ਕ੍ਰਾਈਸਿਸ ਨੂੰ ਸਮਝ ਸਕਦੇ ਤੇ ਸਾਡਾ ਭਵਿੱਖ ਜਾਂ ਫਿਊਚਰ ਇਸ 'ਚੋਂ ਨਿਕਲ ਕੇ ਸਾਡੇ ਸਾਹਮਣੇ ਹੱਲ ਕੀ ਹੈ ਇਸ ਨੂੰ ਵੀ ਅਸੀਂ ਸਮਝਣ ਤੋਂ ਅਸਮਰਥ ਹੋਵਾਂਗੇ। ਸੋ ਜਦੋਂ ਸਿੱਖ ਸਾਮਰਾਜ ਦੀ ਗੱਲ ਜਾਂ ਸਿੱਖ ਐਮਪਾਇਰ ਦੀ ਗੱਲ ਜਾਂ ਸਿੱਖ ਰਾਜ ਦੀ ਗੱਲ ਮੈਂ ਕੀਤੀ ਤਾਂ ਉਦੋਂ ਇਹ ਵੀ ਸੀ ਕਿ ਇੱਕ ਪਾਸੇ ਇਸ ਲੈਵਲ ਦਾ ਐਮਪਾਇਰ ਸੀ ਜਿਹਦਾ ਲਿਟਰੇਸੀ ਰੇਟ, ਡਾਕਟਰ ਲਿਟਰਜਨ
ਜੇ ਇਸ ਦੀ ਕਿਤਾਬ ਨੂੰ ਅੱਜ ਕੱਲ੍ਹ ਪਾਕਿਸਤਾਨੀ ਸਕਾਲਰ ਵੀ ਕੋਟ ਕਰਦੇ ਨੇ, ਬੜੀ ਦੇਰ ਬਾਅਦ ਪਾਕਿਸਤਾਨੀਆਂ ਨੂੰ ਵੀ ਸਮਝ ਆਈ ਵੀ ਸਾਡਾ ਹੀਰੋ ਮੁਹੰਮਦ ਬਿਨ ਕਾਸਮ ਜਾਂ ਮਹਿਮੂਦ ਗਜ਼ਨਵੀ ਜਾਂ ਬਾਬਰ ਨਹੀਂ ਹੈ, ਸਾਡਾ ਲੋਕਲ ਹੀਰੋ ਸਾਡਾ ਗੁਜਰਾਂਵਾਲਿਆਂ ਦਾ ਜੰਮਿਆ ਮੁੰਡਾ ਮਹਾਰਾਜਾ ਰਣਜੀਤ ਸਿੰਘ ਹੈ। ਔਰ ਤੁਸੀਂ ਅੱਜ ਕੱਲ੍ਹ YouTube ਦੇ ਉੱਤੇ ਜਾਂ ਉਹਨਾਂ ਦੇ ਕੁਝ ਸਕਾਲਰਸ ਨੂੰ ਦੇਖੋਗੇ ਕਿ ਉਹਨਾਂ ਨੇ ਬੈਕ ਟੂ ਦਾ ਰੂਟਸ ਫਖਰ ਮਹਿਸੂਸ ਕਰਨਾ ਸ਼ੁਰੂ ਕੀਤਾ ਹੈ ਕਿ ਸਾਡਾ ਜੇ ਲੋਕਲ ਨਾਇਕ ਕੋਈ ਸੈਂਕੜਿਆਂ ਸਾਲਾਂ 'ਚ ਹੋਇਆ ਤੇ ਉਹ ਮਹਾਰਾਜਾ ਰਣਜੀਤ ਸਿੰਘ। ਔਰ ਲਿਟਰੇਸੀ ਰੇਟ ਨੂਰ ਕਾਇਦਾ ਜਿਹਦਾ ਜ਼ਿਕਰ ਹੁੰਦਾ ਹੈ, ਉਹ ਵਿਮਨ ਮੈਨ ਉਹ 80% ਤੋਂ ਜ਼ਿਆਦਾ ਵਿਮਨ ਤੇ 90% ਦੇ ਕਰੀਬ ਮੈਨ ਇਹ ਪਾਰਟ ਸੀ। ਜੇ ਉਸ ਦੀ ਗੋਲਡਨ ਉਸ ਈਰਾ ਨੂੰ ਦੇਖਣਾ ਤੇ ਖਜ਼ਾਨਾ ਭਰਿਆ ਹੋਇਆ ਸੀ। ਜਦੋਂ ਡਲਹੌਜ਼ੀ ਨੇ ਕਬਜ਼ਾ ਕੀਤਾ 1849 'ਚ ਔਰ ਤੋਸ਼ਾ ਖਾਨਾ ਔਰ ਦੂਸਰਾ ਖੋਲ੍ਹਿਆ, ਉਹਦੀਆਂ ਅੱਖਾਂ 'ਚੋਂ ਦੇ ਆ ਗਈਆਂ। ਇਹੀ ਨਹੀਂ ਸੀ ਇਕੱਲਾ ਅਸੀਂ ਬਹੁਤ ਵਾਰ ਕੋਏ ਨੂਰ ਦੇ ਉੱਤੇ ਹੀ ਸਾਡਾ ਜ਼ੋਰ ਹੁੰਦਾ। ਔਰ ਦੂਸਰਾ ਪਾਸਾ ਜਦੋਂ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਦੀ ਗੱਲ, ਜਦੋਂ ਫਰਾਂਸ ਦੇ ਵਿੱਚ ਵੀ ਯੂਰਪ ਦੇ ਵਿੱਚ ਵੀ ਚੁਰਾਹਿਆਂ 'ਚ ਬੀਹੈਡ ਕੀਤਾ ਜਾਂਦਾ ਸੀ, ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ, ਸਿਰ ਵੱਢੇ ਜਾਂਦੇ ਸੀ। ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਡੈਥ ਸੈਂਟੈਂਸ ਨਹੀਂ ਸੀ, ਸਜ਼ਾਏ ਮੌਤ ਨਹੀਂ ਸੀ। ਹੁਣ ਅਮਰੀਕਾ ਅੱਜ ਸੁਪਰ ਪਾਵਰ ਹੈ, 50 ਸਟੇਟਾਂ ਨੇ ਅਮਰੀਕਾ ਦੀਆਂ, ਉਹਨਾਂ ਦੀਆਂ ਵੀ 39 ਸਟੇਟਾਂ ਦੇ ਵਿੱਚ ਡੈਥ ਸੈਂਟੈਂਸ ਹੈ, ਕੈਪੀਟਲ ਪਨਿਸ਼ਮੈਂਟ ਹੈ। ਪਰ ਕਿਸ ਕਿਸਮ ਦਾ ਆਦਰਸ਼ ਰਾਜ ਹੋਏਗਾ ਕਿ ਸਿੱਖਾਂ ਦੀ ਆਬਾਦੀ 12-13% ਤੋਂ ਜ਼ਿਆਦਾ ਨਹੀਂ ਹੈ, ਉਹਦੇ 'ਚੋਂ ਸਾਰੇ ਕਬਾਇਲੀ ਇਲਾਕੇ ਵੀ ਨੇ ਜਿਹੜੇ ਅੱਜ ਖੈਬਰ ਪਖਤੂਨਖਵਾ ਦਾ ਹਿੱਸਾ ਹੈ, ਉਸ ਦੇ ਵਿੱਚ ਤਿੱਬਤ ਤੱਕ, ਤਿੱਬਤ ਇੱਕ ਬਫਰ ਸਟੇਟ ਹੈ, ਉਸ ਦੇ ਵਿੱਚ ਕਸ਼ਮੀਰ ਹੈ, ਮੁਲਤਾਨ ਹੈ, ਲਾਹੌਰ ਹੈ, ਪਿਸ਼ਾਵਰ ਹੈ, ਲੇਕਿਨ ਕੋਈ ਡੈਥ ਸੈਂਟੈਂਸ ਨਹੀਂ ਹੈ, ਕੋਈ ਜੇਲ੍ਹਾਂ ਦੀ ਤਾਮੀਰ ਨਹੀਂ ਹੋਈ। ਔਰ ਮੈਰਿਟ, ਜਦੋਂ ਅਸੀਂ ਅੱਜ ਮੈਰਿਟ ਬੇਸਡ ਸਿਲੈਕਸ਼ਨ ਦੀ ਗੱਲ ਕਰਦੇ ਹਾਂ, ਉਸ ਦੇ ਵਿੱਚ ਜਦੋਂ ਜਨਰਲ ਵੈਂਤੁਰਾ ਦੀ ਗੱਲ ਹੁੰਦੀ ਹੈ, ਉਹ ਇਟਲੀ ਦਾ ਯਹੂਦੀ ਸੀ, ਉਹਦੇ 'ਚ ਜੂ ਵੀ ਨੇ, ਉਹਦੇ 'ਚ ਅਲਾਰਡ ਵਰਗੇ ਕ੍ਰਿਸਚਨ ਵੀ ਨੇ, ਉਹਦੇ 'ਚ ਫਕੀਰ ਅਜ਼ੀਜ਼ੁਦੀਨ ਵਰਗੇ ਮੁਸਲਮਾਨ ਜਿਹੜਾ ਫੋਰਨ ਮਿਨਿਸਟਰ ਹੈ ਔਰ ਮੋਸਟ ਟਰਸਟਵਰਦੀ ਹੈ ਉਹ ਵੀ ਨੇ। ਓਬਵੀਅਸਲੀ ਸਿੱਖ ਜਰਨੈਲ ਔਰ ਸਿੱਖ ਥਿੰਕਰ ਵੀ ਉਸ ਦਾ ਹਿੱਸਾ ਤਾਂ ਹੋਣੇ ਹੀ ਨੇ। ਸੋ ਇਸ ਕਿਸਮ ਦਾ ਰਾਜ ਭਾਗ ਕਰਨ ਵਾਲਿਆਂ ਨੂੰ ਜਦੋਂ ਅੱਜ 77 ਸਾਲਾਂ ਦੇ ਵਿੱਚ ਇਹ ਨੈਰੇਟਿਵ ਸਿਰਜਿਆ ਗਿਆ ਕਿ ਸਿੱਖ ਤਾਂ ਆਪਸ 'ਚ ਲੜਦੇ ਰਹਿੰਦੇ ਨੇ ਜੀ, ਇਹ ਰਾਜ ਲੈ ਹੀ ਨਹੀਂ ਸਕਦੇ, ਇਹਨਾਂ ਤੋਂ ਤਾਂ ਗੁਰਦੁਆਰੇ ਮੈਨੇਜ ਨਹੀਂ ਹੁੰਦੇ, ਤੇ ਜੇ ਰਾਜ ਲੈ ਲੈਣ ਤਾਂ ਰਾਜ ਕਰ ਨਹੀਂ ਸਕਦੇ। ਔਰ ਤੁਹਾਡਾ ਇੱਕ ਤਬਕਾ ਵੀ, ਔਰ ਇਹੀ ਪਾਰਟ ਸਾਡੇ ਇਸ ਗੋਲਡਨ ਦੌਰ ਨੂੰ, ਜਦੋਂ ਅਸੀਂ ਆਪਣੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਆਪਣੇ ਜਿੰਦਿਆਂ ਸੁੱਖਿਆਂ, ਰਾਜੋ ਆਣਿਆਂ, ਹਲਵਾਰਿਆਂ, ਦਿਲਾਵਰ ਸਿੰਘਾਂ ਦੀ ਗੱਲ ਕਰਦੇ ਹਾਂ, ਮਲਟੀਪਲ ਪਲੂਰਲ 'ਚ ਮੈਂ ਇਸਤੇਮਾਲ ਕਰ ਰਿਹਾ ਕਿਉਂਕਿ ਕੁਝ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਗੁਰੂ ਨੇ ਉਹ ਜਸ ਦਿੱਤਾ, ਸੋਭਾ ਦਿੱਤੀ, ਉਹਨਾਂ ਨੇ TC ਦੇ ਬੇਰ ਜਿਹੜੇ ਲਾਏ, ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸਜ਼ਾ ਯਾਫਤਾ ਕੀਤਾ, ਤੇ ਸਾਡੇ ਇਹ ਦੋ ਯੋਧੇ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਜਿਨ੍ਹਾਂ ਨੇ ਜਨਰਲ ਵੈਦਿਆ ਨੂੰ ਪੂਨੇ ਜਾ ਕੇ ਉਸ ਦੇ ਬਣਦੀ ਸਜ਼ਾ ਦਿੱਤੀ। ਲੇਕਿਨ ਉਹਨਾਂ ਦਾ ਤੁਸੀਂ ਕਿਰਦਾਰ ਦੇਖੋ, ਹਮੇਸ਼ਾ ਦੁਸ਼ਮਣ ਦੀ ਨਿਗਾਹ ਤੋਂ, ਬੇਸ਼ੱਕ ਦੁਸ਼ਮਣ ਤੁਹਾਨੂੰ ਨੈਗੇਟ ਵੀ ਕਰਦਾ ਹੈ, ਪਰ ਇੱਕ ਸਟੇਜ ਆਉਂਦੀ ਹੈ ਕਿ ਕੋਈ ਨਾ ਕੋਈ ਦੁਸ਼ਮਣ 'ਚ ਵੀ ਐਡਮਾਇਰਰ ਨਿਕਲਦਾ ਤੇ ਉਹ ਆਸ਼ਸ਼ ਕਰਦਾ। ਵੇਦ ਮਰਵਾਹਾ ਦਿੱਲੀ ਦਾ ਕਮਿਸ਼ਨਰ ਪੁਲਿਸ, ਜਿਹੜਾ ਰਿਟਾਇਰਮੈਂਟ ਤੋਂ ਬਾਅਦ ਜਿਹਨੂੰ ਗਵਰਨਰ ਵੀ ਲਾਇਆ ਗਿਆ ਮੇਘਾਲਿਆ ਦਾ, ਉਹਨੇ ਰਿਟਾਇਰਮੈਂਟ ਤੋਂ ਬਾਅਦ ਇੱਕ ਕਿਤਾਬ ਲਿਖੀ, ਓਵਰਆਲ ਪੁਲਿਸ ਦੀ ਫੰਕਸ਼ਨਿੰਗ 'ਤੇ ਹੈ, ਪਰ ਉਹਦਾ ਇੱਕ ਚੈਪਟਰ, ਉਸ ਦੇ ਵਿੱਚ ਚੈਪਟਰ 'ਚ 2 ਪੇਜ ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਉਹਨੇ ਦਿੱਤੇ, ਔਰ ਉਸ ਦਾ ਉਹਨੇ ਟਾਈਟਲ ਦਿੱਤਾ ਜਿੰਦਾ ਵਾਜ਼ ਨਾਟ ਐਨ ਆਰਡੀਨਰੀ ਮੈਨ, ਕਿ ਜਿੰਦਾ ਆਮ ਆਦਮੀ ਨਹੀਂ ਸੀ। ਕਿਉਂਕਿ ਪਹਿਲੀ ਗ੍ਰਿਫਤਾਰੀ ਵੀ ਦਿੱਲੀ 'ਚ ਭਾਈ ਸਤਨਾਮ ਸਿੰਘ ਬਾਵਾ, ਹਰਜਿੰਦਰ ਸਿੰਘ ਜਿੰਦਾ ਦੀ ਵੇਦ ਮਰਵਾਹ ਨੇ ਕੀਤੀ ਸੀ। ਉਹ ਡੀਟੇਲ ਉਸਨੇ ਦਿੱਤੀ ਹੈ। ਉਸਨੇ ਕਿਹਾ ਵੀ ਕਿਆ ਇਹ ਬੇਖੌਫ ਬੰਦਾ ਜਿਹਦੀ ਖਲੜੀ 'ਚ ਭੌ ਜਾਂ ਖੌਫ ਨਾਂ ਦੀ ਕੋਈ ਚੀਜ਼ ਨਹੀਂ। ਕਹਿੰਦੇ ਜਦੋਂ ਮੈਂ ਪਹਿਲੀ ਵਾਰ ਉਹਦੇ ਨਾਲ ਗਿਆ, ਉਹਦੇ ਸਾਹਮਣੇ, ਔਰ ਉਹ ਮੇਰੇ ਨਾਲ ਇਵੇਂ ਗੱਲ ਕਰ ਰਿਹਾ ਸੀ ਕਿ ਜਿਹਦੇ 'ਚੋਂ ਕਹਿ ਰਿਹਾ ਸੀ ਤੁਸੀਂ ਤੇ ਅਸੀਂ, ਕਿ ਇੱਕ ਪਾਸੇ ਇੰਡੀਅਨ ਸਟੇਟ ਹੈ, ਇੱਕ ਪਾਸੇ ਖਾਲਿਸਤਾਨ ਦੇ ਦਾਅਵੇਦਾਰ ਨੇ। ਔਰ ਉਹ ਕਹਿੰਦਾ ਹੈ ਵੀ ਮੈਨੂੰ ਇਹ ਸਮਝ ਨਹੀਂ ਸੀ ਆ ਰਹੀ ਕਿ ਅੰਮ੍ਰਿਤਸਰ ਜ਼ਿਲ੍ਹੇ ਦਾ ਜੰਮਪਲ ਇਹ ਸਧਾਰਨ ਜਿਹਾ ਮੁੰਡਾ ਕਿਸ ਬੇਖੌਫੀਅਤ ਦੇ ਨਾਲ ਔਰ ਕਿਸ ਕਲੈਰਿਟੀ ਦੇ ਨਾਲ, ਕਿਸ ਵਿਸ਼ਵਾਸ ਦੇ ਨਾਲ ਉਹ ਜੂਝ ਰਿਹਾ ਹੈ, ਔਰ ਕਿਸ ਵਿਸ਼ਵਾਸ ਦੇ ਨਾਲ ਉਹ ਚੈਲੰਜ ਕਰ ਰਿਹਾ ਹੈ।
ਫਿਰ ਉਹਨੇ ਉਹਨਾਂ ਦਾ ਅਖੀਰਲਾ ਪਾਠ ਦਿੱਤਾ ਹੈ ਕਿ ਭਾਈ ਉਹ ਕਿਵੇਂ ਸਾਥੋਂ ਐਸਕੇਪ ਕਰ ਗਿਆ ਜੇਲ੍ਹ 'ਚੋਂ। ਫਿਰ ਉਹ ਪੂਨੇ ਪਹੁੰਚ ਕੇ ਉਹਨੇ ਉਦੋਂ ਜਿੰਦਾ ਲਲਿਤ ਮਾਕਨ ਔਰ ਦੂਸਰੇ ਕੇਸਿਸ ਜਾਂ ਬੈਂਕ ਡਕੈਟੀਜ਼ ਦਿੱਲੀ ਚੱਲ ਰਹੀਆਂ ਸੀ, ਉਸ ਕੌਨਟੈਕਸਟ ਦੇ ਵਿੱਚ ਗ੍ਰਿਫਤਾਰੀ ਹੋਈ। ਉਹਨੇ ਕਿਹਾ ਫਿਰ ਉਹ ਐਸਕੇਪ ਕਰ ਗਿਆ, ਉਹਨੇ ਪੂਨੇ ਜਾ ਕੇ ਫਿਰ ਇਹ ਕਾਰਨਾਮਾ ਕੀਤਾ। ਔਰ ਉਸ ਤੋਂ ਬਾਅਦ ਮੈਂ ਇੱਕ ਐਤਵਾਰ ਦਾ ਦਿਨ ਸੀ ਔਰ ਮੈਨੂੰ ਕਾਲ ਆਈ ਲੋਕਲ ਕਮਿਸ਼ਨਰ ਦੀ ਕਿ ਜਿੰਦਾ ਸਾਡੀ ਕਸਟਡੀ 'ਚ ਹੈ ਔਰ ਮੈਂ ਕਹਿੰਦੇ ਫੌਰਨ ਉੱਥੇ ਪਹੁੰਚਿਆ। ਉਹ ਬੜਾ ਸਖਤ ਜ਼ਖਮੀ ਹਾਲਤ ਵਿੱਚ ਸੀ, ਉਹਨੂੰ ਜਿਹੜਾ ਉਹ ਜੀਵਨ ਔਰ ਮੌਤ ਦੇ ਵਿਚਾਲੇ ਲੜਾਈ ਲੜ ਰਿਹਾ ਸੀ, ਸਟ੍ਰੈਚਰ 'ਤੇ ਉਹਨੂੰ ਪਾਇਆ ਹੋਇਆ ਸੀ। ਅਤੇ ਜਿਉਂ ਹੀ ਮੈਂ ਉਹਦੇ ਸਾਹਮਣੇ ਗਿਆ तो कहते उन्हें मैनू क्या मरवाहा साहब मुबारक हो, अब तो आपको बहुत बड़ा अहदा मिलेगा, आपने एक बहुत बड़ी गिरफ्तारी की। हुण वो वेद मरवाहा कहता है भी मैं हैरान सी कि ये जिहड़ा जिंदगी और मौत दे विचाले लड़ाई लड़ रहा है, इस कदर कॉन्फिडेंस, इस कदर बेखौफ। फिर उन्हें कहा जी उन्होंने मिलिटरी हॉस्पिटल च दाखिल कराया गया है एंड मिराकुलसली ही हील्ड। बड़ी सख्त इन्होंने तो अपने वालों मौके पर मारन की कोशिश की। फिर वो कहता भी मैं जिंदे नूं फिर मिलन गया अस्पताल दे विच, पर एक पुलिस ऑफिसर के तौर पर नहीं, एक एडमायरर के तौर पर, एक प्रशंसक के तौर पर। हुण ये वो ट्रिब्यूट है जिहड़ी दसदी है भी साडे इन्हां योधियां दे जिहड़े संघर्ष दे विच आए की करैक्टर सी, उन्हां दा की किरदार सी। लेकिन जदों साडा एक तबका भी इस पीरीयड नूं काला दौर कहेगा जां जी जदों अतवादी सी, तो सानूं ये समझना होएगा कि भाई असी किवें दुश्मन दे नैरेटिव नूं इस्तेमाल कर रहे हैं। हरजिंदर सिंह जिंदा, सुखदेव सिंह सुक्खा, जे उन्हां दी फिलॉसफी नूं जां खालिस्तान दे विषय नूं भी समझना है, खालिस्तान दे कॉन्सैप्ट नूं समझना है, तो मैं रिकमेंड करांगा तुसी गूगल करो जिहड़ा एक लैटर पूना जेल तो उन्होंने देश के राष्ट्रपति के नाम लिखिया, अंग्रेजी दे विच भी पंजाबी दे विच भी, और उहदे च उन्होंने अकाल तख्त वर्सस दिल्ली तख्त। और ये बड़ी खूबसूरत गल है जदों मौजूदा दौर का एक होर नौजवान नायक दीप सिद्धू जदों ये अल्फाज साडे आले ते दिल्ली आले ये इस्तेमाल करते सी, ते ये एक नैरेटिव है, एक दिल्ली तख्त का वर्तारा है, एक अकाल तख्त का वर्तारा है। और ये लाइन पहले दिन खिंची गई सी जिस दिन गुरु हरगोबिंद साहब ने मीरी पीरी दियाँ 2 तलवारां पहनियां, तो साडे पहले 2 ढाडी रबाबियां नूं भी असी ढाडी जिहड़े भाई नत्था ते भाई अब्दुल्ला पिंड सुर सिंह पिंड सुल्तानविंड दे रहण वाले, उन्होंने वो वार गावी अकाल तख्त ते साडे इतिहास से अंकित है कि उस 2 तलवारी बधियां, एक मीरी दी, एक पीरी दी, एक अजमत दी, एक राज दी, एक राखी करे वजीर दी, पग तेरी की जहांगीर दी। लाइन ड्रॉ हुई कि एक पासे बादशाहत जिहड़ी सॉवरनिटी चवर छतर तख्त ते बहन वाला दुनिया का बादशाह ज़ाहिर है दिल्ली तख्त, भावें दिल्ली दे कई नां ने, कोई इंद्रप्रस्थ सी, कदे कोई होर नां सी, और ये न्यू दिल्ली ये अंग्रेज़ां ने 1931 दे विच इसनूं कैपिटल नूं फंक्शनल कीता। हुण एक ये दिल्ली तख्त है तो एक पासे अकाल तख्त है। अकाल इममॉर्टल नूं कहंदे ने, थ्रोन ऑफ द इममॉर्टल, मरन वाला नहीं। दुनिया दे राजे 10वें पातशाह ने फरमाया, भारी भुजान के भूप भली बिद, न्यावत शीस न जात बिचारे, एते पै तो कहाँ पे भूपत अंत को नांगे ही पाए पधारे। कि पावरफुल किंग्स, माइटी किंग्स, एम्पायर्स, जिन्हां दे सामने किन्ने लोग सिर नवाउंदे सन, उन्हां दी गिणती नहीं हो सकती, पर वो कित्थे गए? अल्टीमेटली दुनिया तो नंगे पैर चले गए। पर 4 सदियां तो ये गुरु दा तख्त, अकाल तख्त, सच हक इंसाफ दा तख्त, जिस दा पहला हुक्मनामा 6वें पातशाह ने दिता सी, वधिया जवानी, वधिया घोड़ा, वधिया शस्त्र, कि जे दीदार लई आउणा है ते आओ अपना आपा भेंट करो। और पहली साडी सेंट्रल फौज 52 ਸਿੰਘਾਂ ਦੀ ਜਿਹੜੇ गुरु हरगोबिंद साहब के पहले बॉडीगार्ड ने, इत्थों साडी अकाल तख्त की फौज की शुरुआत होंदी है। तो फिर इतिहास 4 सदियां का गवाह है। दुश्मन ये समझदा है कि उसने तख्त नूं ढा ढेरी किया, रबल बनाया, अब्दाली ने भी किया, उहदे मुंडे तैमूर ने भी किया,
ਮੁਗਲਿਆ ਸਾਮਰਾਜ ਦੇ ਮੱਸੇ ਰੰਗੜ ਨੇ ਵੀ ਇਸ ਕਿਸਮ ਦਾ ਵਰਤਾਰਾ ਕੀਤਾ। ਪਰ ਅਕਾਲ ਤਖਤ ਤਾਂ ਹਰ ਸਿੱਖ ਦੇ ਅੰਦਰ ਹੈ, ਉਹ ਉਸਰਿਆ ਹੋਇਆ ਹੈ, ਉਹ ਥਰੋਨ ਆਫ ਦਾ ਇਮਮੋਰਟਲ ਹੈ, ਉਹ ਇਨਵਿੰਸੀਬਲ ਸਪਿਰਿਟ ਹੈ, ਉਹ ਅਨਕੰਕਰੇਬਲ ਮੈਂਟਲ ਐਟੀਚਿਊਡ ਹੈ ਕਿ ਭਾਈ ਅਸੀਂ ਈਨ ਕਿਸੇ ਦੀ ਨਹੀਂ ਮੰਨਣੀ। ਅਸੀਂ ਇਸ ਧਰਤੀ ਦੇ ਉੱਤੇ ਸਾਡੇ ਗੁਰੂ ਨਾਨਕ ਸਾਹਿਬ ਨੇ ਸੱਚ ਹੱਕ ਇਨਸਾਫ ਦਾ ਰਸਤਾ ਤੈਅ ਕਰਦੇ ਆ। ਜ਼ਾਲਮਾਂ ਨੂੰ ਦਿੱਲੀ ਸਾਮਰਾਜ ਹੋਏ, ਉਹ ਬਾਬਰ ਦੀ ਫੌਜ ਹੋਏ, ਜਦੋਂ ਗੁਰੂ ਨਾਨਕ ਸਾਹਿਬ ਨੇ ਵੰਗਾਰਿਆ ਸੀ ਕਿ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਕਾਓ ਰਤ ਪਿੱਤ ਕੁੱਤਿਓ ਚੱਟ ਜਾਓ। ਔਰ ਇਹੀ ਵਰਤਾਰਾ ਜਿਹੜਾ 4 ਸਦੀਆਂ ਤੋਂ ਉਹ ਮੁਗਲ ਸਾਮਰਾਜ ਹੋਏ, ਉਹ ਅਫਗਾਨ ਧਾੜਵੀ ਹੋਣ ਦਰਾ ਖੈਬਰ ਪਾਰ ਦੇ, ਉਹ ਬ੍ਰਿਟਿਸ਼ ਸਾਮਰਾਜ ਹੋਏ, ਜਾਂ ਅੱਜ ਦੇ ਹਿੰਦੂ ਤਵੀ ਹਾਕਮ ਹੋਣ, ਅਕਾਲ ਤਖਤ ਨੂੰ ਜਿਸ ਨੇ ਵੀ ਵੰਗਾਰਿਆ, ਠੀਕ ਹੈ ਇਮਾਰਤ ਨੂੰ ਢਾਇਆ ਜਾ ਸਕਦਾ ਹੈ, ਇਮਾਰਤ ਫੇਰ ਬਣ ਜਾਂਦੀ ਹੈ। ਔਰ ਇਹੀ ਗੱਲ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੇ ਪ੍ਰੈਜ਼ੀਡੈਂਟ ਨੂੰ ਲਿਖੀ, ਉਸ ਆਪਣੀ ਚਿੱਠੀ ਦੇ ਵਿੱਚ ਕਹੀ ਸੀ ਕਿ ਸਾਡਾ ਤੁਹਾਡੇ ਨਾਲ ਕੋਈ ਨਿੱਜੀ ਵੈਰ ਨਹੀਂ, ਪਰ ਤੁਸੀਂ ਸਾਡੇ ਅਕਾਲ ਤਖਤ ਨੂੰ ਵੰਗਾਰਿਆ, ਅਕਾਲ ਤਖਤ ਤੇ ਟੈਂਕਾਂ ਔਰ ਤੋਪਾਂ ਦੇ ਨਾਲ ਹਮਲਾ ਕੀਤਾ। ਤੇ ਇਹ ਗੱਲ ਯਾਦ ਰੱਖੋ, when the nations awake history shivers, ਕਿ ਜਦੋਂ ਕੌਮਾਂ ਜਾਗਦੀਆਂ ਨੇ ਉਹ ਇਤਿਹਾਸ ਨੂੰ ਕੰਬਣੀ ਛੇੜ ਦਿੰਦੀਆਂ ਨੇ। ਔਰ ਇਹ ਜ਼ਮਾਨੇ ਨੇ ਦੇਖਿਆ, ਜੂਨ 84 ਦਾ ਜਿਹੜੀ ਜਨਰੇਸ਼ਨ ਅੱਜ ਵੀ ਮੌਜੂਦ ਹੈ, ਆਲਮੋਸਟ ਬੁਢਾਪੇ ਦੇ ਜਾਂ ਜ਼ਿੰਦਗੀ ਦੀ ਸੜਕ ਦੇ ਅਖੀਰਲੀ ਜਿਹੜਾ ਉਹ ਐਗਜ਼ਿਟ ਦੇ ਅਸੀਂ ਨੇੜੇ ਤੇੜੇ, ਉਸ ਪੀਰੀਅਡ ਨੂੰ ਯਾਦ ਕਰੋ ਜਦੋਂ ਇਹ ਘੱਲੂਕਾਰਾ ਵਾਪਰਦਾ। ਕਿਸ ਕਦਰ ਦੀ ਬੇਬਸੀ, ਕਿਸ ਕਦਰ ਦੀ ਬੈਕ ਸਟੈਬਿੰਗ ਦਾ ਇੱਕ ਦਰਦ, ਕਿ ਅਸੀਂ ਦੂਸਰਿਆਂ ਦੀ ਰੱਖਿਆ ਕਰਨ ਵਾਲੇ, ਦੂਸਰਿਆਂ ਦੀਆਂ ਧੀਆਂ ਭੈਣਾਂ ਦੀ ਅਜ਼ਮਤ ਇੱਜ਼ਤ ਦੇ ਰਾਖੇ, ਤੇ ਸਾਡੇ ਨਾਲ ਇਹ। ਔਰ ਠੀਕ ਕਿਹਾ ਉਸ ਪਾਕਿਸਤਾਨੀ ਸ਼ਾਇਰ ਨੇ, ਅਫਜ਼ਲ ਅਹਿਸਨ ਰੰਧਾਵਾ ਨੇ 9 ਜੂਨ ਦੀ ਆਪਣੀ ਨਜ਼ਮ ਨਵਾਂ ਘੱਲੂਕਾਰਾ ਦੇ ਵਿੱਚ ਕਿ ਹਾਏ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ। ਇਹ ਛੋਟੀ ਗੱਲ ਨਹੀਂ ਹੈ, 5 ਸਦੀਆਂ ਦਾ ਵੈਰ। ਔਰ ਇਤਿਹਾਸ ਵੱਲ ਜਾਓਗੇ ਤੇ ਜਿੱਦਣ 10-11 ਸਾਲ ਦੇ ਗੁਰੂ ਨਾਨਕ ਪਾਤਸ਼ਾਹ ਨੇ ਪੰਡਤ ਦਾ ਹੱਥ ਫੜ ਲਿਆ ਸੀ ਕਿ ਇਹ ਜਨਾਊ ਜਬਰੀ ਨਹੀਂ ਪਾਉਣ ਦੇਣਾ, ਇਹ ਲੜਾਈ ਉਦੋਂ ਹੀ ਸ਼ੁਰੂ ਹੋ ਗਈ ਸੀ। 10 ਪਾਤਸ਼ਾਹੀਆਂ ਦੇ ਜੀਵਨ ਕਾਲ 'ਚ ਉਹ ਤੁਹਾਨੂੰ ਸਾਰੇ ਸਬੂਤ ਮਿਲਣਗੇ। ਤੇ ਜੇ 14 ਜੰਗਾਂ 10ਵੇਂ ਪਾਤਸ਼ਾਹ ਨੇ ਆਪਣੇ ਜੀਵਨ ਦੀਆਂ ਲੜੀਆਂ ਨੇ, ਲਗਭਗ 12 ਜੰਗਾਂ 22 ਧਾਰ ਦੇ ਪਹਾੜੀ ਰਾਜਿਆਂ ਦੇ ਖਿਲਾਫ, ਜਿਨ੍ਹਾਂ ਦੀ ਸੋਚ, ਔਰ ਇਹ ਗੱਲ ਉਹਨਾਂ ਦੇ ਆਪਣੇ ਸਕਾਲਰ ਕਹਿੰਦੇ ਨੇ ਕਿ ਬ੍ਰਾਹਮਣਵਾਦ ਨੇ ਸਿੱਖੀ ਨੂੰ ਇਸਲਾਮ ਨਾਲੋਂ ਵੀ ਜ਼ਿਆਦਾ ਡੇਂਜਰਸ ਸਮਝਿਆ, ਕਿਉਂਕਿ ਇਸਲਾਮ ਨੇ ਬਾਹਰੋਂ ਆ ਕੇ ਅਟੈਕ ਕਰਕੇ ਕਬਜ਼ਾ ਤਾਂ ਕੀਤਾ, ਪਰ ਇਨਰ ਸੁਸਾਇਟੀ ਦੇ ਵਿੱਚ ਜਿਹੜੀ ਬ੍ਰਾਹਮਣ ਦੀ ਡੋਮੀਨੈਂਸ ਸੀ ਉਹ ਇਸਲਾਮ ਨੇ ਚੈਲੰਜ ਨਹੀਂ ਕੀਤੀ। ਰਾਜਿਆਂ ਨੂੰ ਕੋਈ ਫਰਕ ਨਹੀਂ ਸੀ ਪੈਂਦਾ ਦਿੱਲੀ ਵਾਲਿਆਂ ਨੂੰ, ਪਰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ, ਸੰਗਤ ਤੇ ਪੰਗਤ, ਔਰ ਇਹ 10 ਗੁਰੂ ਸਾਹਿਬਾਨ ਤੱਕ ਗੁਰੂ ਨਾਨਕ ਪਾਤਸ਼ਾਹ ਜਦੋਂ ਉਸ ਧਰਤੀ ਤੇ ਖਲੋ ਕੇ ਇਹ ਫਰਮਾਉਂਦੇ ਨੇ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸਮਾਲੀਅਨ ਤਿੱਥੈ ਨਦਰ ਤੇਰੀ ਬਖਸ਼ਿਸ਼। ਕਿ ਉਹ ਸਮਾਜ ਦੇ ਲੋਕ, ਉਹ ਡਾਊਨ ਟਰੋਡਨ, ਉਹ ਅਪਰੈਸਡ, ਉਹ ਰਿਪਰੈਸਡ, ਉਹ ਸਪਰੈਸਡ, ਜਿਨ੍ਹਾਂ ਦੇ ਨਾਲ ਕੋਈ ਨਹੀਂ ਖਲੋਂਦਾ, ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਖਲੋਤਾ ਇਹਨਾਂ ਦੇ ਨਾਲ। ਔਰ 10 ਜਾਮਿਆਂ ਦੇ ਵਿੱਚ ਇਹ ਜਿਹੜੀ ਐਮਪਾਵਰਮੈਂਟ ਆਫ ਦਾ ਡਿਸਪੋਜ਼ੈਸਡ, ਇਹ ਇਸ ਕਦਰ ਹੁੰਦੀ ਹੈ ਕਿ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ 10ਵੇਂ ਪਾਤਸ਼ਾਹ ਆਪਣੇ ਗਲ ਨਾਲ ਲਾਉਂਦਿਆਂ ਫਰਮਾਉਂਦੇ ਨੇ, ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ये याद रखें हमरी गुरियाई, जिनकी ज़ात वरण कुल माहें, सरदारी ना भई कदाहें, तिन ही को सरदार बनाऊं, तब गोबिंद सिंह नाम कहाऊं। इतिहास ने वो करिश्मा देखा 230 ਵਰਿਆਂ 'ਚ 1469 'ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, 1699 'ਚ ਖਾਲਸਾ ਸਾਜਨਾ ਹੁੰਦੀ ਹੈ। 230 ਵਰਿਆਂ ਦੇ ਵਿੱਚ ਉਸ ਧਰਤੀ ਤੇ ਉਹ ਮਨੁੱਖ ਚਿਜ਼ਲ ਕੀਤਾ ਜਾਂਦਾ ਹੈ, ਘੜਿਆ ਜਾਂਦਾ ਹੈ, ਜਿਹੜਾ ਅਕਾਲ ਪੁਰਖ ਨਾਲ ਜੁੜਿਆ ਹੋਇਆ ਹੈ, ਜਿਹਦੀ ਅਕਲ, ਜਿਹਦਾ ਇੰਟੈਲੈਕਟ ਬੁੱਧ ਸੋ ਦੀਪਕ ਜਿਉਂ ਉਜਿਆਰ ਹੈ, ਸ਼ਾਈਨਿੰਗ ਲਾਈਕ ਦਾ ਕੈਂਡਲ ਲਾਈਟ।
ਸਰੀਰਕ ਤੌਰ ਤੇ ਅਰੋਗ ਹੈ, ਰੱਬ ਤੋਂ ਬਿਨਾਂ ਉਹ ਕਿਸੇ ਦਾ ਭੈ ਨਹੀਂ ਮੰਨਦਾ, ਉਹ ਸਾਰੀ ਇਨਸਾਨੀਅਤ ਨੂੰ, ਸਰਬੱਤ ਦੇ ਭਲੇ ਨੂੰ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਲੈ ਕੇ ਕਲਾਵੇ 'ਚ ਲੈਂਦਾ ਹੈ। ਪਰ ਉਸ ਦੇ ਸਾਹਮਣੇ ਇਹ ਮਿਸ਼ਨ ਹੈ ਕਿ ਖਾਲਸਾ ਸੋਏ ਜੋ ਨਿਰਧਨ ਕਉ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਪ੍ਰੋਟੈਕਟਰ ਆਫ ਦਾ ਪੂਅਰ, ਉਹ ਸਮਾਜ ਸਿਰਜਣਾ ਜਿੱਥੇ ਸਾਰੇ ਰਿਸੋਰਸਿਸ ਇਕੁਅਲੀ ਡਿਵਾਈਡਡ ਹੋਣ, ਤੇ ਜਿਹੜਾ ਜਰਵਾਣਾ ਹੈ, ਜਿਹੜਾ ਟੈਰਰ ਦੇਣ ਵਾਲਾ ਹੈ, ਜਿਹੜਾ ਦੁਸ਼ਟ ਹੈ, ਜਿਹੜਾ ਹੰਕਾਰ ਦੇ ਵਿੱਚ ਦੂਸਰਿਆਂ ਦੇ ਉੱਤੇ ਜ਼ੁਲਮ ਕਰਦਾ ਹੈ, ਉਸ ਨੂੰ ਸਜ਼ਾ ਯਾਫਤਾ ਕਰਨਾ, ਇਹ ਖਾਲਸੇ ਦਾ ਮਿਸ਼ਨ ਹੈ। ਔਰ ਜੇ ਇਤਿਹਾਸ ਦੀ ਸੱਚਾਈ ਦੇਖੋ ਤੇ 1710 ਦੇ ਵਿੱਚ ਪਹਿਲਾ ਖਾਲਸਾ ਰਾਜ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਸਥਾਪਿਤ ਹੁੰਦਾ ਹੈ। ਔਰ ਜਿਹੜੇ ਪਹਿਲਾ ਸਿੱਕਾ ਜਾਰੀ ਕੀਤਾ ਜਾਂਦਾ ਹੈ ਖਾਲਸਾ ਰਾਜ ਦਾ, ਪਹਿਲੀ ਮੋਹਰ ਦੇ ਥੱਲੇ ਜਿਹੜਾ ਪਹਿਲਾ ਆਰਡਰ, ਟਿਲਰ ਆਫ ਦਾ ਲੈਂਡ ਇਜ਼ ਦਾ ਆਨਰ ਆਫ ਦਾ ਲੈਂਡ, ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਓਵਰਨਾਈਟ ਜੱਟ ਦੇ ਨਾਲ ਲਫ਼ਜ਼ ਜ਼ਿਮੀਂਦਾਰ ਲੱਗ ਜਾਂਦਾ ਹੈ, ਕਿਉਂਕਿ ਮੁਜਾਰੇ ਔਰ ਜ਼ਿਮੀਂਦਾਰ ਦੋ ਵੱਖਰੇ ਕਰੈਕਟਰ ਸਨ। ਇਹ ਇਤਿਹਾਸ ਦਾ, ਜਿਸ ਫਰਾਂਸ ਦੀ ਧਰਤੀ 'ਤੇ ਅਸੀਂ ਖੜ੍ਹੇ ਹਾਂ, 1780ਵਿਆਂ ਦੇ ਵਿੱਚ ਫਰੈਂਚ ਰੈਵੋਲੂਸ਼ਨ ਦੀ ਗੱਲ ਹੁੰਦੀ ਹੈ, ਲੈਂਡ ਰਿਫਾਰਮ, ਜਿੱਥੋਂ ਸਾਰੀ ਇਹ ਚਰਚ ਐਂਡ ਸਟੇਟ ਸੈਪਰੇਟ ਦੀ ਗੱਲ, ਜਿਸ ਦਾ ਜਿਹੜਾ ਅਸੀਂ ਸਮਝਦੇ ਹਾਂ ਕਿ ਦੁੱਖ ਜਾਂ ਜਿਸ ਦਾ ਪ੍ਰਭਾਵ ਜਦੋਂ 2001-2 ਦੇ ਵਿੱਚ ਓਸਟੈਂਸਿਬਲ ਸਾਈਨਸ ਆਫ ਰਿਲੀਜਨ ਦੇ ਉੱਤੇ ਫਰਾਂਸ 'ਚ ਪਾਬੰਦੀ ਲੱਗਦੀ ਹੈ। ਤੁਸੀਂ ਅੱਜ ਵੀ ਜੂਝ ਰਹੇ ਹੋ ਸਕੂਲਾਂ ਦੇ ਵਿੱਚ ਬੱਚਿਆਂ ਨੂੰ, ਉਹਨਾਂ ਦੀ ਐਜੂਕੇਸ਼ਨ ਨੂੰ, ਸਿੱਖੀ ਦਸਤਾਰ ਨੂੰ ਲੈ ਕੇ, ਇਹ ਉਸ ਪੀਰੀਅਡ ਦਾ। ਪਰ ਉਹ ਲੈਂਡ ਰਿਫਾਰਮ ਨੂੰ ਹਿਊਮਨ ਹਿਸਟਰੀ ਦੀ ਬਹੁਤ ਵੱਡੀ ਤਬਦੀਲੀ ਕਿਹਾ ਜਾਂਦਾ ਹੈ ਕਿ ਜੀ ਰਿਫਾਰਮ ਹੋ ਗਏ ਲੈਂਡ। ਪਰ ਇਸ ਤੋਂ 70-80 ਸਾਲ ਪਹਿਲਾਂ 1710 ਦੇ ਵਿੱਚ ਜਿਹੜਾ ਪਹਿਲਾ ਖਾਲਸਾ ਰਾਜ ਸਥਾਪਿਤ ਹੁੰਦਾ ਹੈ, ਉਹ ਮੱਚ ਮੋਰ, ਉਹ ਪ੍ਰੀਡੈਸੈਸਰ ਹੈ ਫਰੈਂਚ ਰੈਵੋਲੂਸ਼ਨ ਦਾ, ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ। ਤੇ ਜਿਹੜਾ ਸਿੱਕਾ ਖਾਲਸਾ ਰਾਜ ਦਾ ਜਾਰੀ ਹੁੰਦਾ ਹੈ, ਉਸ ਦੇ ਉੱਤੇ ਲਫ਼ਜ਼ ਨੇ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ, ਕਿ ਇਹ ਦੋ ਜਹਾਨਾਂ ਦੇ ਵਿੱਚ ਅਸੀਂ ਸਿੱਕਾ ਚਲਾਇਆ। ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬਸ, ਇਹ ਗੁਰੂ ਨਾਨਕ ਦੀ ਤੇਗ, ਗੁਰੂ ਨਾਨਕ ਦੀ ਤਲਵਾਰ, ਸੌਰਡ ਆਫ ਗੁਰੂ ਨਾਨਕ। ਹੁਣ ਬਹੁਤ ਕਹਿਣਗੇ ਕਿ ਇਤਿਹਾਸ ਭਾਈ ਗੁਰਦਾਸ ਆਸਾ ਦੀ ਗੱਲ ਕਰਦੇ ਨੇ, ਸੋਟਾ ਹੈ ਗੁਰੂ ਨਾਨਕ ਸਾਹਿਬ ਦੇ ਕੋਲ, ਤੇਗ ਦੀ ਤਾਂ ਗੱਲ ਨਹੀਂ ਹੈ। ਹੁਣ ਇਹ ਰਾਜ ਦਾ ਕਾਨਸੈਪਟ, ਜਾਂ ਅੱਜ ਜਿਹੜੀ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਇਸ ਦੀਆਂ ਫਾਊਂਡੇਸ਼ਨਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਨੇ। ਜਦੋਂ ਅਸੀਂ ਬਾਣੀ ਦੇ ਵਿੱਚ ਇਹ ਪੜ੍ਹਦੇ ਹਾਂ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਕਿ ਉਹ ਰਾਜ ਗੁਰੂ ਨਾਨਕ ਨੇ ਚਲਾਇਆ ਜਿਹਦਾ ਕਿਲਾ ਸੱਚ ਦਾ, ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ। ਨਾਲੇ ਸੱਚ ਦਾ ਕਿਲਾ, ਗੁਰੂ ਨਾਨਕ ਦੀ ਸੱਚ ਦੀ ਤੇਗ, ਔਰ ਇਹ ਸੱਚ ਦਾ ਕਿਲਾ ਜਿਸ ਦੀ ਨੀਂਹ ਬੜੀ ਪੁਖਤਾ ਹੈ, ਬੜੀ ਮਜ਼ਬੂਤ ਹੈ। ਤੇ ਉਹੀ ਸੱਚ ਦੇ ਕਿਲੇ ਤੋਂ ਫਿਰ ਉਹ ਸੱਚ ਹੱਕ ਇਨਸਾਫ ਦੇ ਪੰਧ ਦੀ ਤੁਰੇ ਇਸ ਰਸਤੇ ਤੇ, ਜਿਨ੍ਹਾਂ ਦੇ ਕੋਲ ਕੋਈ ਭੈ ਕਿਸੇ ਦਾ ਨਹੀਂ ਹੈ ਰੱਬ ਤੋਂ ਬਿਨਾਂ। ਔਰ ਉਹਨਾਂ ਨੇ ਉਹ ਕੁਝ ਕਰ ਦਿਖਾਇਆ ਪੰਜਾਬ ਦੀ ਧਰਤੀ ਦੇ ਉੱਤੇ ਕਿ ਅੱਜ ਜਦੋਂ ਅਸੀਂ ਹਿਊਮਨ ਹਿਸਟਰੀ ਦੇ ਕ੍ਰਿਸ਼ਮੇ ਦੀ ਗੱਲ ਕਰਦੇ ਹਾਂ, ਅਸੀਂ ਮਿਰੈਕਲ ਜਾਂ ਕ੍ਰਿਸ਼ਮੇ ਨੂੰ ਲੈ ਕੇ ਸਾਡੇ ਸਕਾਲਰਸ ਕਈ ਤਰ੍ਹਾਂ ਦੀਆਂ ਡਿਬੇਟਸ ਕਰਦੇ ਰਹਿੰਦੇ ਨੇ। ਕ੍ਰਿਸ਼ਮਾ ਤਾਂ ਇਹ ਹੈ ਕਿ ਉਸ ਧਰਤੀ ਦੇ ਉੱਤੇ ਜਿਨ੍ਹਾਂ ਨੂੰ ਐਨੀਮਲਸ ਤੋਂ ਬਦਤਰ ਟਰੀਟ ਕੀਤਾ ਜਾਂਦਾ ਸੀ, ਉਹ ਜਦੋਂ ਖਾਲਸਾ ਰੂਪ ਦੇ ਵਿੱਚ ਉਸ ਧਰਤੀ ਦੇ ਉੱਤੇ ਨਾਜ਼ਲ ਹੁੰਦੇ ਨੇ ਤੇ ਉਸ ਧਰਤੀ ਦੇ ਖਮੀਰ ਨੂੰ ਬਦਲ ਦਿੱਤਾ ਜਾਂਦਾ ਹੈ। 5000 ਸਾਲ ਦੀ ਹਿਊਮਨ ਹਿਸਟਰੀ 'ਚ ਉਸ ਖਿੱਤੇ ਦੀ ਖਾਲਸਾ ਉਹ ਤਾਕਤ ਬਣ ਕੇ ਉੱਭਰਦਾ ਹੈ। ਉਸ ਧਰਤੀ ਦੇ ਉੱਤੇ ਉਹ ਤਬਦੀਲੀ ਹੁੰਦੀ ਹੈ ਜਿਹਨੂੰ ਹੇਠਲੀ ਉੱਤੇ ਲਿਆ ਦੇਣਾ, ਕਿ ਸਾਈਂ ਬੁੱਲੇ ਸ਼ਾਹ ਵੀ ਇਹ ਕਹਿਣ 'ਤੇ ਮਜਬੂਰ ਹੁੰਦਾ ਹੈ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਇਹ ਹੈ ਚੇਂਜ, ਇਹ ਹੈ ਰੈਵੋਲੂਸ਼ਨ। ਔਰ ਇਹੀ ਰੈਵੋਲੂਸ਼ਨ ਜਿਸ ਨੇ ਬ੍ਰਾਹਮਣਵਾਦ ਨੂੰ ਪੁਸ਼ ਬਿਹਾਈਂਡ ਕੀਤਾ। ਔਰ 5 ਸਦੀਆਂ ਪਹਿਲਾਂ ਹੀ ਬ੍ਰਾਹਮਣ ਨੇ ਸਮਝ ਲਿਆ ਸੀ ਕਿ ਸਭ ਤੋਂ ਵੱਡਾ ਡੇਂਜਰ ਇਹ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ, ਜਿਹੜੀ ਇਨਸਾਨੀਅਤ ਦੀ ਗੱਲ ਕਰਦੀ ਹੈ, ਜਿਹੜੀ ਦੱਬਿਆਂ ਕੁਚਲਿਆਂ ਨੂੰ ਗਲ ਨਾਲ ਲਾਉਣ ਦੀ ਗੱਲ ਕਰਦੀ ਹੈ, ਜਿਹੜੀ ਨਾਨਕ ਭੰਡਾ ਬਾਹਰ ਆ ਇੱਕੋ ਸੱਚਾ ਸੋਈ, ਕਿ ਭਾਈ ਔਰਤ ਦਾ ਨੈਕਸਟ ਟੂ ਗੋਡ
ਸਿਰਫ ਇੱਕ ਰੱਬ ਔਰਤ ਦੀ ਕੁੱਖ 'ਚ ਨਹੀਂ ਆਉਂਦਾ। ਇਹ ਵਿਚਾਰਧਾਰਾ ਕਿਹੜੇ ਪ੍ਰੋਫਿਟ ਨੇ ਦਿੱਤੀ? ਇਹਨਾਂ ਦਾ ਤੁਲਸੀਦਾਸ ਪੜ੍ਹ ਲਓ, ਇਹਨਾਂ ਦਾ ਮਨੂ ਸਮ੍ਰਿਤੀ ਪੜ੍ਹ ਲਓ, ਇਹਨਾਂ ਸਾਰਿਆਂ ਨੂੰ ਉਹ ਚੈਲੰਜ ਸੀ ਕਿ ਇਹਨਾਂ ਨੇ ਪਹਿਲੇ ਦਿਨ ਤੋਂ ਹੀ ਕੋਸ਼ਿਸ਼ ਰਹੀ ਸਿੱਖੀ ਦੇ ਨਾਲ ਟਕਰਾਅ ਦੀ, ਪਰ ਇਹਨਾਂ ਕੋਲ ਪੋਲੀਟੀਕਲ ਪਾਵਰ ਨਹੀਂ ਸੀ। 22 ਤਾਰ ਦੇ ਪਹਾੜੀ ਰਾਜੇ ਸਮਾਈ ਇੰਡੀਪੈਂਡੈਂਟ ਸੀ, ਉਹਨਾਂ ਨੂੰ ਵਰਤਿਆ। ਪੋਲੀਟੀਕਲ ਪਾਵਰ 5 ਸਦੀਆਂ ਬਾਅਦ 15 ਅਗਸਤ 1947 ਨੂੰ ਇਹਨਾਂ ਨੂੰ ਮਿਲੀ ਤੇ 10 ਅਕਤੂਬਰ 1947 ਨੂੰ ਇੱਕ ਸਰਕੂਲਰ ਜਵਾਹਰ ਲਾਲ ਨਹਿਰੂ ਦੇ ਆਰਡਰਸ ਥੱਲੇ, ਪਟੇਲ ਹੋਮ ਮਿਨਿਸਟਰ ਹੈ, ਚੰਦੂ ਲਾਲ ਤ੍ਰਿਵੇਦੀ ਪੰਜਾਬ ਦਾ ਗਵਰਨਰ ਹੈ, ਪੰਜਾਬ ਦੇ 29 ਜ਼ਿਲ੍ਹੇ ਸਨ 47 ਤੋਂ ਪਹਿਲਾਂ, ਡਿਵੀਜ਼ਨ ਹੋਈ 13 ਸਾਡੇ ਈਸਟ ਪੰਜਾਬ ਦੇ ਵਿੱਚ ਆਏ ਔਰ 3 ਜ਼ਿਲ੍ਹਿਆਂ ਦੇ ਸਿਰਫ ਡਿਪਟੀ ਕਮਿਸ਼ਨਰ ਸਿੱਖ ਸਨ। ਉਹਨਾਂ 'ਚੋਂ ਵੀ ਦੋੜੇ ਨਾਮ ਨਿਹਾਦ ਹੀ ਸਿੱਖ ਸਰ ਕਪੂਰ ਸਿੰਘ ਡਿਸਟ੍ਰਿਕਟ ਕਾਂਗੜਾ ਦੇ ਡਿਪਟੀ ਕਮਿਸ਼ਨਰ ਸਨ। ਉਸ ਜ਼ਮਾਨੇ 'ਚ ਕਾਂਗੜੇ ਦੇ ਵਿੱਚ ਕੁੱਲੂ, ਲਾਹੌਲ, ਸਪੀਤੀ, ਰੋਹਤਾਂਗ ਪਾਸ, ਚਾਈਨਾ ਦੇ ਨਾਲ ਸਾਡਾ ਬਾਰਡਰ ਲੱਗਦਾ ਸੀ ਕਿਉਂਕਿ ਸਿੱਖ ਰਾਜ ਦਾ ਹਿੱਸਾ ਸਨ। ਔਰ ਉਹ ਸਰਕੂਲਰ ਸੀ 10 ਅਕਤੂਬਰ ਦਾ, ਸਿੱਖ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਸਿੱਖ ਇੱਕ ਜਰਾਇਮ ਪੇਸ਼ਾ ਕਬੀਲਾ ਨੇ ਔਰ ਕਾਨੂੰਨ ਮੰਨਣ ਵਾਲੇ ਹਿੰਦੂਆਂ ਲਈ ਖਤਰਾ ਨੇ। ਫਿਰ ਉਹ ਸਰਕੂਲਰ ਸੀ ਕਿ ਡਿਪਟੀ ਕਮਿਸ਼ਨਰਸ ਲੋੜੀਂਦੀਆਂ ਕਾਰਵਾਈਆਂ ਕਰਨ ਤਾਂ ਕਿ ਇਹ ਲਾਲੈਸ ਲੋਕਾਂ ਨੂੰ ਟਿਕਾਣੇ ਰੱਖਿਆ ਜਾ ਸਕੇ। ਇੱਥੋਂ ਸਾਡੀ ਪਰਸੀਕਿਊਸ਼ਨ ਦਾ ਦੌਰ ਸ਼ੁਰੂ ਹੁੰਦਾ। ਤੁਸੀਂ ਸਾਰੇ ਜਾਣਕਾਰ ਹੋ, ਫਰਾਂਸ ਇੱਕ ਵੱਡਾ ਸੈਂਟਰ ਰਿਹਾ। ਕਦੇ ਖਾਲਿਸਤਾਨ ਦੀ ਐਮਬੈਸੀ ਦੀ ਸ਼ੁਰੂਆਤ ਇਸ ਧਰਤੀ ਤੋਂ ਹੀ ਜਿਹੜਾ ਉਹ ਯੂਰਪ, ਔਰ ਹਮੇਸ਼ਾ ਜਿਹੜੀਆਂ ਜ਼ਿਲ੍ਹਾ ਵਤਨ ਸਰਕਾਰਾਂ ਹੁੰਦੀਆਂ ਨੇ ਜਾਂ ਜ਼ਿਲ੍ਹਾ ਵਤਨ ਇੰਡੀਵਿਜੂਅਲਸ ਹੁੰਦੇ ਨੇ, ਉਹ ਇੱਕ ਆਪਣੇ ਆਪ ਦੇ ਵਿੱਚ ਤਾਕਤ ਵੀ ਰੱਖਦੇ ਨੇ ਕਿਉਂਕਿ ਉਹ ਇੱਕ ਨੈਰੇਟਿਵ ਸੈੱਟ ਕਰਦੇ ਨੇ। ਭਾਵੇਂ ਉਸ ਨੈਰੇਟਿਵ 'ਚੋਂ ਅੱਗੇ ਨਵੇਂ ਨੈਰੇਟਿਵ ਨਿਕਲਦੇ ਨੇ। ਕਦੇ ਇਸੇ ਧਰਤੀ 'ਤੇ ਹੀ ਜਦੋਂ ਮਹਾਰਾਜਾ ਦਲੀਪ ਸਿੰਘ, ਜਦੋਂ ਮੈਂ ਦੁਖੀਏ ਮਾਂ ਪੁੱਤ ਦੀ ਗੱਲ ਕੀਤੀ, ਗ੍ਰੀਕ ਟ੍ਰੈਜੇਡੀ ਤੋਂ ਵਰਸਟ ਦੀ ਗੱਲ ਕੀਤੀ, ਤੇ ਅਨਵੈਪਡ, ਅਨਆਨਰਡ ਐਂਡ ਅਨਸੰਗ ਜਿਹੜੇ ਅੰਗਰੇਜ਼ੀ ਦੇ 3 ਲਫ਼ਜ਼ ਨੇ, ਤੁਹਾਡੇ ਇੱਥੋਂ ਦੇ ਹੀ ਕਿਸੇ ਹੋਟਲ ਦੇ ਵਿੱਚ ਮਹਾਰਾਜਾ ਦਲੀਪ ਸਿੰਘ ਚੜ੍ਹਾਈ ਕਰ ਜਾਂਦੇ ਨੇ। ਪਰ ਸਪਿਰਿਟ ਦੀ ਡਿਫਾਇੰਸ ਹੈ ਇਹ ਗੱਲ। ਜੇ ਸਿੱਖਾਂ 'ਚੋਂ ਚੈਲੰਜ ਕੱਢ ਦਿਓ, ਬਹੁਤ ਵਾਰ ਸਾਡੇ ਸਾਰੇ ਅਸੂਲ ਔਰ ਬਹੁਤੇ ਧਰਮ ਜਿਹੜੇ ਨੇ ਉਹ ਪੀਸ ਦੀ ਗੱਲ ਕਰਨਗੇ, ਇਨਸਾਨੀਅਤ ਦੀ ਗੱਲ ਕਰਨਗੇ, ਲੇਕਿਨ ਸਿੱਖੀ ਦਾ ਖਾਸਾ ਇਹ ਹੈ, ਸਿੱਖੀ ਦੇ ਵਿੱਚ ਚੈਲੰਜ ਹੈ। ਅਸੀਂ ਜ਼ੁਲਮ ਦੇਖ ਕੇ ਬਰਦਾਸ਼ਤ ਨਹੀਂ ਕਰਦੇ, ਭਾਵੇਂ ਉਹ ਸਾਡੇ 'ਤੇ ਹੋ ਰਿਹਾ ਹੋਏ ਜਾਂ ਕਿਸੇ 'ਤੇ ਵੀ ਹੋ ਰਿਹਾ ਹੋਏ। ਜਿਸ ਦਿਨ ਸਿੱਖੀ 'ਚੋਂ, ਸਿੱਖਾਂ 'ਚੋਂ ਚੈਲੰਜ ਕੱਢ ਦਿਓਗੇ, ਖਲੋਣ ਦੀ ਹਿੰਮਤ, ਔਰ ਤੁਸੀਂ ਵੀ ਇੱਕ ਬੀਬੇ ਨਿਆਣੇ ਬਣ ਕੇ ਜਿਹੜਾ ਵੀ ਨੈਰੇਟਿਵ ਹਕੂਮਤ ਸਿਰਜਦੀ ਆ ਉਹਨੂੰ ਮੰਨਦੇ ਹੋ, ਤਾਂ ਉਹਨਾਂ ਨੂੰ ਕੀ ਪ੍ਰੋਬਲਮ ਹੈ? ਮੁਗਲਾਂ ਵੇਲੇ ਵੀ ਇੱਦਾਂ ਦੇ ਲੋਕ ਸਨ, ਅੰਗਰੇਜ਼ਾਂ ਦੇ ਵੇਲੇ ਕਿੰਨਾ ਵੱਡਾ 33 ਕਰੋੜ ਦੇ ਉੱਤੇ ਉਹਨਾਂ ਨੇ ਰਾਜ ਕੀਤਾ। ਕਿਸੇ ਗਿਵਨ ਟਾਈਮ 'ਤੇ 40-50 ਹਜ਼ਾਰ ਤੋਂ ਜ਼ਿਆਦਾ ਅੰਗਰੇਜ਼ ਉੱਥੇ ਨਹੀਂ ਸੀ। ਸਾਡੇ 'ਚੋਂ ਹੀ ਉਹਨਾਂ ਨੇ ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ ਇਸ ਕਿਸਮ ਦੇ ਟਾਈਟਲ ਕ੍ਰੀਏਟ ਕੀਤੇ, ਖੜੇ ਕੀਤੇ। ਸੋ ਇਹ ਗੱਲ ਸਮਝਣ ਵਾਲੀ ਹੈ ਕਿ ਅੱਜ ਸਾਡੀ ਸਟਰਗਲ, ਜਦੋਂ ਅਸੀਂ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਨੂੰ ਯਾਦ ਕਰ ਰਹੇ ਹਾਂ, ਇਹਨਾਂ 4 ਦਹਾਕਿਆਂ ਦੇ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਯਾਦ ਕਰ ਰਹੇ ਹਾਂ, ਔਰ ਪਿਛਲੇ 1 ਵਰ੍ਹੇ ਦੇ ਅੰਦਰ ਜਿਹੜਾ ਇੰਡੀਆ ਨੇ ਨਵਾਂ ਵੈਪਨ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਦਾ ਸ਼ੁਰੂ ਕੀਤਾ ਹੈ, ਜਿਹਦੇ ਥੱਲੇ ਮਈ 2023 'ਚ ਲਾਹੌਰ 'ਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਕੀਤਾ ਗਿਆ। 15 ਜੂਨ 2023 ਨੂੰ ਯੂਕੇ ਦੇ ਬਰਮਿੰਘਮ 'ਚ ਭਾਈ ਅਵਤਾਰ ਸਿੰਘ ਖੰਡਾ ਦੀ ਕੈਮੀਕਲ ਵੈਪਨ ਦੇ ਨਾਲ ਜਿਹੜਾ ਉਸ ਦਾ ਐਂਡ ਕੀਤਾ ਗਿਆ। 18 ਜੂਨ 2023 ਨੂੰ ਸਰੀ ਕੈਨੇਡਾ ਦੇ ਗੁਰਦੁਆਰਾ ਸਾਹਿਬ ਦੇ ਪ੍ਰਮੁੱਖ ਸੇਵਾਦਾਰ ਭਾਈ ਹਰਦੀਪ ਸਿੰਘ ਨਿੱਜਰ ਦਾ ਪਾਰਕਿੰਗ ਲਾਟ ਦੇ ਵਿੱਚ ਕੋਲਡ ਬਲੱਡਡ ਮਰਡਰ ਕੀਤਾ ਗਿਆ। ਤੇ ਫਿਰ ਅਮਰੀਕਾ ਦੇ ਵਿੱਚ ਭਾਈ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ, ਜਿਹਨੂੰ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਨਾ ਕਾਮਯਾਬ ਕੀਤਾ, ਫਾਇਲ ਕੀਤਾ, ਕਿਉਂਕਿ ਨਿਖਲ ਗੁਪਤਾ ਨਾਂ ਦਾ ਏਜੰਟ ਜਿਹੜਾ ਅਜੀਤ ਡੋਵਲ ਔਰ ਸਾਮੰਤ ਗੋਇਲ ਜਿਹੜਾ ਰਾਹ ਦਾ ਚੀਫ ਸੀ, 30 ਜੂਨ ਨੂੰ ਰਿਟਾਇਰ ਹੋਇਆ, ਉਹਨਾਂ ਨੇ ਸਿਰਜਿਆ। ਪਰ ਜਿਹਦੇ ਨਾਲ ਉਹ ਗੱਲਬਾਤ ਕਰ ਰਹੇ ਸੀ ਕਿਲਿੰਗ ਦੇ ਲਈ, ਉਹ ਅਸਲ 'ਚ ਅਮਰੀਕਨ FBI ਦਾ ਕਵਰ ਏਜੰਟ ਸੀ। ਇਸ ਤਰੀਕੇ ਨਾਲ ਇਹ ਸਾਰਾ ਫਾਇਲ ਹੋਇਆ। ਔਰ ਮੈਂ ਅਮਰੀਕਾ ਦੀ ਧਰਤੀ ਤੋਂ ਪਹਿਲੀ ਵਾਰ 30-35 ਸਾਲ ਬਾਅਦ ਬਾਹਰ ਯੂਰਪ 'ਚ ਆਇਆ। ਪਿਛਲੇ ਦਿਨਾਂ 'ਚ UK ਦੇ ਵਿੱਚ ਸਿੱਖ ਫੈਡਰੇਸ਼ਨ ਦੀ ਕਨਵੈਨਸ਼ਨ ਸੀ, ਉਹ ਸ਼ਿਰਕਤ ਕੀਤੀ। ਵਰਲਡ ਸਿੱਖ ਪਾਰਲੀਮੈਂਟ ਦਾ 3 ਰੋਜ਼ਾ ਫੰਕਸ਼ਨ ਜਿਹੜਾ ਪਿਛਲੇ ਵੀਕਐਂਡ ਸੀ, ਉਹ ਜਿਹੜਾ ਜਰਮਨ ਦੇ ਵਿੱਚ ਜਿਹੜਾ ਅਟੈਂਡ ਕਰਨ ਤੋਂ ਬਾਅਦ ਤੁਹਾਡੇ ਕੋਲ ਆਇਆ। ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਇਸ ਵੇਲੇ
ਜਿਹੜਾ ਪ੍ਰੈਜ਼ੈਂਟ ਦੌਰ ਹੈ ਸਾਡੇ ਲਈ ਬੜਾ ਅਹਿਮੀਅਤ ਵਾਲਾ ਹੈ। ਕੌਮਾਂ ਦੀ ਜ਼ਿੰਦਗੀ 'ਚ ਮੂਵਮੈਂਟਸ ਦੇ ਵਿੱਚ ਉਤਰਾਅ ਚੜਾਅ ਆਉਂਦੇ ਨੇ ਔਰ ਕਈ ਵਾਰ ਕੁਝ ਚੀਜ਼ਾਂ ਤਬਦੀਲੀ ਵਾਲੀਆਂ ਹੁੰਦੀਆਂ। 1947 ਦਾ ਦੌਰ, ਕਾਸ਼ ਸਾਡੀ ਲੀਡਰਸ਼ਿਪ ਸਿਆਣੀ ਹੁੰਦੀ, ਸਮੇਂ ਦੇ ਹਾਣ ਦੀ ਹੁੰਦੀ ਤੇ ਅਸੀਂ ਇੱਕ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਇਹਨਾਂ ਹਿੰਦੂ ਤਵੀਆਂ ਦੀ ਗੁਲਾਮੀ ਦੇ ਵਿੱਚ ਨਾ ਫਸਦੇ। ਪਰ ਇਹ ਵੱਡੀਆਂ ਗਲਤੀਆਂ ਕਈ ਵਾਰ ਇਤਿਹਾਸ ਦੇ ਮੋੜ ਤੇ ਹੁੰਦੀਆਂ ਨੇ। ਜਿਸ ਪ੍ਰਥਾ ਇੱਕ ਉਰਦੂ ਦਾ ਕਪਲੇਟ ਮੈਂ ਅਕਸਰ दोहराता है कि वो वक्त भी देखा तारीख की घड़ियों ने जब लम्हों ने खता की सदियों ने सज़ा पाई। कई बार सैकंड्स की गलती ਤੁਹਾਨੂੰ ਸਦੀਆਂ ਦੀ ਸਜ਼ਾ ਦੇ ਲਈ ਸੁੱਟ ਦਿੰਦੀਆਂ ਨੇ। 77 ਸਾਲ ਤੋਂ ਅਸੀਂ ਉਸ ਦੁੱਖ ਨੂੰ ਭੋਗ ਰਹੇ ਹਾਂ, ਪਰ ਅੱਜ ਸੈਲੀਬ੍ਰੇਟ ਕਰਨ ਦਾ ਦਿਨ ਵੀ ਹੈ ਉਹਨਾਂ ਯੋਧਿਆਂ ਨੂੰ ਜਿਨ੍ਹਾਂ ਨੇ, ਜੇ ਗੁਰੂ ਤੇਗ ਬਹਾਦਰ ਸਾਹਿਬ ਨੇ 1675 'ਚ ਦਿੱਲੀ ਦੇ ਸੀਸਗੰਜ ਦੇ ਵਿੱਚ ਸ਼ਹਾਦਤ ਦੂਸਰਿਆਂ ਦੇ ਧਰਮਾਂ ਦੇ ਹੱਕ ਦੇ ਲਈ, ਦੂਸਰਿਆਂ ਦੀ ਪੂਜਾ ਦੇ ਹੱਕ ਦੇ ਲਈ ਦਿੱਤੀ ਸੀ ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਸੀ कि धर्म हेत साका जिन किया सीस दिया पर सिरड़ ना दिया। ये जड़ा सिरड़ हुंदा है, डिफाइंस हुंदी है, खलोना हुंदा है, ये बॉडी तो आन जान वाली है। कौन रहा इत्थे 8 बिलियन अज लोग ने इस प्लैनेट ते, किन्ने जम्मे किन्ने चले गए, कौन याद रखता है अपनिया फैमिली च दादे तो बियॉन्ड तुहानूं किसी का नाम चेते नहीं हुंदा। पर जिन्हों ਅਸੀਂ ਅਰਦਾਸ 'ਚ ਯਾਦ ਕਰਦੇ ਹਾਂ ਉਹਦੇ 'ਚ ਪ੍ਰਾਚੀਨ ਤੇ ਵਰਤਮਾਨ ਲਫ਼ਜ਼ ਨਹੀਂ ਨੇ ਸਾਡੇ ਅਰਦਾਸ 'ਚ। ਜਦੋਂ ਅਸੀਂ ਇਹ ਯਾਦ ਕਰਦੇ ਹਾਂ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਤੇ ਅਸੀਂ ਉਹ ਸਾਰੇ ਇਤਿਹਾਸ ਦੇ ਨਾਇਕਾਂ ਨੂੰ, ਨਾਇਕਾਵਾਂ ਨੂੰ, ਸਿੰਘਾਂ ਨੂੰ, ਸਿੰਘਣੀਆਂ ਨੂੰ, ਕਿਉਂਕਿ ਲਫ਼ਜ਼ ਹੀ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਹੈ, ਸੋ ਅਸੀਂ ਜਿੱਥੇ ਸਾਡੇ ਅੱਜ ਦੇ ਇਸ ਦੌਰ ਦੇ ਵਿੱਚ ਅਸੀਂ ਯਾਦ ਕਰ ਰਹੇ ਹਾਂ ਆਪਣੇ ਨਾਇਕਾਂ ਨੂੰ, ਇਸ ਗੱਲ ਦਾ ਧਿਆਨ ਰਹੇ ਜੇ ਪੁਰਾਤਨ ਸਾਡੇ ਇਤਿਹਾਸ 'ਚ ਸਾਡੀਆਂ ਬੀਬੀਆਂ ਦਾ ਬਹੁਤ ਵੱਡਾ ਯੋਗਦਾਨ ਸੀ। ਅੱਜ ਵੀ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਮਾਤਾ ਦਾ ਕਿਰਦਾਰ, ਜਿਨ੍ਹਾਂ ਨੇ ਕਦੇ ਉਹਨਾਂ ਦੇ ਇੰਟਰਵਿਊ ਸੁਣੇ ਜਾਂ ਜਦੋਂ ਉਹ ਪਾਕਿਸਤਾਨ ਦੇ ਗੁਰਦੁਆਰਿਆਂ ਦੀ ਯਾਤਰਾ ਲਈ ਗਏ ਤੇ ਉਹਨਾਂ ਦੇ ਹਾਇਰ ਅਪਸ ਬ੍ਰਿਗੇਡੀਅਰ ਰੈਂਕ ਦੇ ਉਹ ਵੀ ਸੈਲਿਊਟ ਕਿ ਵੀ ਇਹ ਸ਼ੇਰਾਂ ਦੀ ਮਾਂ ਹੈ, ਕਿਉਂਕਿ ਉਹ ਸੁਖਦੇਵ ਸਿੰਘ ਸੁੱਖਾ ਨੂੰ ਵੀ ਆਪਣਾ ਪੁੱਤਰ ਕਹਿੰਦੇ ਸੀ ਕਿ ਵੀ ਇਹ ਸ਼ੇਰਾਂ ਦੀ ਮਾਂ, ਇਹ ਕਿਰਦਾਰ ਹੈ। ਸੋ ਅੱਜ ਸਾਡੇ ਸਾਹਮਣੇ ਚੈਲੰਜ ਵੀ ਬਹੁਤ ਵੱਡਾ ਹੈ। ਇੰਡੀਅਨ ਸਟੇਟ ਨੇ ਆਪਣੇ ਗੰਦੇ ਹੱਥ ਕਿਲਿੰਗ ਸਪਰੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਸਾਡਿਆਂ ਦਰਾਂ ਤੱਕ ਲੈ ਆਉਂਦੇ ਨੇ। ਹਰਦੀਪ ਸਿੰਘ ਨਿੱਜਰ, ਅਵਤਾਰ ਸਿੰਘ ਖੰਡਾ, ਪਰਮਜੀਤ ਸਿੰਘ ਪੰਜਵੜ ਦੀ ਸ਼ਹਾਦਤ ਇਸ ਦਾ ਸਬੂਤ ਹੈ। ਪਰ ਇਹ ਉਹਨਾਂ ਦਾ ਡਰ ਵੀ ਦੱਸਦੇ, ਉਹ ਸਾਡੀ ਡਾਇਸਪੋਰਾ ਸਿੱਖਾਂ ਦੀ ਪਾਵਰ ਵੀ ਦੱਸਦੇ। ਔਰ ਇਹ ਵੇਲੇ ਕਿ ਜਦੋਂ ਅਸੀਂ ਇਕੱਠੇ ਹੋ ਕੇ, ਮੈਂ ਅਕਸਰ ਅਮਰੀਕਨ ਪ੍ਰੈਜ਼ੀਡੈਂਟ ਬੈਂਜਾਮਿਨ ਜਿਹੜਾ ਉਹਨਾਂ ਦੇ ਲਫ਼ਜ਼ ਦੁਹਰਾਉਂਦਾ ਹੁੰਦਾ, ਬੈਂਜਾਮਿਨ ਫਰੈਂਕਲਿਨ ਪ੍ਰੈਜ਼ੀਡੈਂਟ ਨਹੀਂ ਸਨ, ਬਹੁਤ ਵੱਡੀ ਸ਼ਖਸੀਅਤ ਹੋਏ ਹੈ, ਔਰ ਉਹਦੇ 'ਚ ਉਹਨਾਂ ਦਾ ਇਹ ਕਹਿਣਾ ਸੀ ਕਿ ਵੀ ਆਲ ਮਸਟ ਹੈਂਗ ਟੁਗੈਦਰ ਅਦਰਵਾਈਜ਼ ਵੀ ਵਿਲ ਬੀ ਹੈਂਗਡ ਸੈਪਰੇਟਲੀ। ਅੱਜ ਜੋ ਚੈਲੰਜ ਹੈ ਸਾਡੇ ਸਾਹਮਣੇ, ਓਪਰਚੁਨਿਟੀ ਵੀ ਹੈ। ਅੱਜ ਜਿੰਨੀ ਖਾਲਿਸਤਾਨ ਦੀ ਗੱਲ ਦੁਨੀਆ ਦੇ ਰਡਾਰ ਦੇ ਉੱਤੇ, ਉਹ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ, ਨਿਊਜ਼ੀਲੈਂਡ ਦੀਆਂ 5 ਆਈਜ਼ ਕੰਟਰੀਜ਼ ਹੋਣ ਜਿਹੜੀਆਂ ਸ਼ੇਅਰ ਕਰਦੀਆਂ ਨੇ ਇੰਟੈਲੀਜੈਂਸ, ਉਹ ਆਪਣੇ ਲੈਵਲ 'ਤੇ ਹੋਏ, ਅਮਰੀਕਨ ਸਟੇਟ ਡਿਪਾਰਟਮੈਂਟ 'ਚ ਹੋਏ। ਅਮਰੀਕਾ 'ਚ ਪਿਛਲੇ 30-31 ਸਾਲ ਤੋਂ ਇੱਕ ਸਿੱਖ ਐਕਟਿਵਿਸਟ ਹੋਣ ਦੇ ਨਾਤੇ ਕਦੇ ਜਦੋਂ ਪੰਥਕ ਕਮੇਟੀ ਦੀ ਕਮਾਂਡ ਥੱਲੇ 4 ਜੁਝਾਰੂ ਜਥੇਬੰਦੀਆਂ ਦੀ ਸਟਰਗਲ ਸ਼ੁਰੂ ਹੋਈ ਤੇ ਮੈਂ ਸਪੋਕਸ ਪਰਸਨ ਦੀ ਸੇਵਾ ਨਵੰਬਰ 1991 ਦੇ ਵਿੱਚ ਉਸ ਦੀ ਸ਼ੁਰੂਆਤ ਹੋਈ। ਬਹੁਤ ਸਾਰੇ ਦੌਰ ਸਾਡੀ ਮੂਵਮੈਂਟ 'ਚ ਵੀ ਗੁਜ਼ਰੇ ਨੇ। ਦਿੱਲੀ ਦੇ ਹਾਕਮਾਂ ਦੇ ਵੀ ਤੌਰ ਤਰੀਕੇ, ਇੰਦਰਾ ਗਾਂਧੀ ਤੋਂ ਨਰਿੰਦਰ ਮੋਦੀ ਤੱਕ, ਜਿਹੜੇ ਹੁਣ ਖੁੱਲ੍ਹਮ ਖੁੱਲ੍ਹੇ ਹਿੰਦੀ ਹਿੰਦੁਸਤਾਨ 'ਤੇ ਆ ਗਏ ਨੇ, ਸਾਡੇ ਸਾਹਮਣੇ ਨੇ। ਪਰ ਇਸ ਵੇਲੇ ਖਾਲਿਸਤਾਨ ਦੀਆਂ ਉਮੀਦਾਂ, ਹੋਪਸ, ਓਪਰਚੁਨਿਟੀਜ਼, ਵਾਈਬਸ ਸਾਨੂੰ ਇਹ ਦੱਸਦੀਆਂ ਨੇ ਕਿ ਸਾਡੀ ਮੰਜ਼ਿਲ ਬਹੁਤ ਕਰੀਬ ਹੈ। ਔਰ 20ਵੀਂ ਸਦੀ ਦੇ ਮਹਾਨ ਸਿੱਖ
ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਜਿਨ੍ਹਾਂ ਦੇ ਇਹ ਅਲਫਾਜ਼ ਨੇ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ। ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਸਾਡੀ ਲੜਾਈ ਕਿਸੇ ਧਰਮ ਦੇ ਖਿਲਾਫ ਨਹੀਂ ਹੈ, ਕਿਸੇ ਸ਼ਖਸ ਦੇ ਖਿਲਾਫ ਨਹੀਂ ਹੈ। ਅਸੀਂ ਬੋਰਨ ਸੋਵਰਨ ਹੈ, ਸਾਡੀ ਸੋਵਰਨਿਟੀ ਸਾਡੇ ਜਨਮ ਨਾਲ ਜੁੜੀ ਹੋਈ ਹੈ। ਖਾਲਸਾ ਬਾਦਸ਼ਾਹ ਜਾਂ ਬਾਗੀ, ਇਹ ਲਫ਼ਜ਼ ਭਾਈ ਰਤਨ ਸਿੰਘ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਖਾਲਸੇ ਨੂੰ ਡਿਫਾਈਨ ਕੀਤੇ ਕਿ ਜਾਂ ਖਾਲਸਾ ਸੋਵਰਨ ਹੈ, ਬਾਦਸ਼ਾਹ ਹੈ, ਤੇ ਜਾਂ ਬਾਦਸ਼ਾਹਤ ਲਈ ਲੜ ਰਿਹਾ ਹੈ। ਗੁਲਾਮ ਉਹ ਹੁੰਦਾ ਹੈ ਜੋ ਗੁਲਾਮੀ ਕਬੂਲਦਾ ਹੈ, ਜੋ ਗੁਲਾਮ ਰਹਿਣਾ ਚਾਹੁੰਦਾ ਹੈ। ਜੋ ਗੁਲਾਮ ਨਹੀਂ ਰਹਿਣਾ ਚਾਹੁੰਦਾ ਉਹਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ। ਸਾਡਾ ਆਪਣਾ ਇਤਿਹਾਸ ਇਸ ਗੱਲ ਦੀ ਗਵਾਹੀ ਹੈ। ਅੱਜ ਲੋੜ ਹੈ ਕਿ ਅਸੀਂ ਸਿਰ ਜੋੜ ਕੇ ਬੈਠੀਏ। ਕੱਲ੍ਹ ਦੀ ਡਿਸਕਸ਼ਨ 'ਚ ਵੀ ਮੈਂ ਇਹੀ ਗੱਲ ਕਹੀ ਸੀ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਿਹੜੇ ਪੰਥ ਦੇ ਬਹੁਤ ਵੱਡੇ ਜਰਨੈਲ ਹੋਏ, ਲਗਭਗ 45 ਸਾਲ ਉਹਨਾਂ ਨੇ ਪੰਥ ਨੂੰ ਲੀਡ ਕੀਤਾ ਦਲ ਖਾਲਸਾ ਦੇ ਥੱਲੇ। ਉਹਨਾਂ ਦੇ ਪੀਰੀਅਡ 'ਚ ਹੀ ਲਾਹੌਰ ਫਤਿਹ ਹੋਈ। ਉਹਨਾਂ ਨੂੰ ਸੁਲਤਾਨੁਲ ਕੌਮ ਦਾ ਖਿਤਾਬ ਵੀ ਦਿੱਤਾ ਗਿਆ ਜਦੋਂ ਲਾਹੌਰ ਫਤਿਹ ਕੀਤਾ। 1783 'ਚ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਬਘੇਲ ਸਿੰਘ, ਇਹਨਾਂ ਸਾਰਿਆਂ ਦੀ ਅਗਵਾਈ ਥੱਲੇ ਦਿੱਲੀ ਫਤਿਹ ਹੋਈ। ਔਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜਦੋਂ ਜਰਨੈਲ ਸਨ, ਵੱਡਾ ਘੱਲੂਘਾਰਾ ਵੀ ਉਹਨਾਂ ਦੇ ਪੀਰੀਅਡ 'ਚ ਹੋਇਆ। ਪਰ ਉਦੋਂ ਕਿਸੇ ਨੇ ਜਾ ਕੇ ਇਹ ਨਹੀਂ ਕਿਹਾ ਕਿ ਸਰਦਾਰ ਸਾਹਿਬ ਅੱਧੀ ਸਿੱਖ ਕੌਮ ਤੁਸੀਂ ਮਰਵਾ ਦਿੱਤੀ। ਕੋਈ ਐਸਾ ਵੀ ਨਹੀਂ ਹੈ ਜਿਹੜਾ ਸਰਵਾਈਵਰ ਹੈ ਜਿਹਦਾ ਖੂਨ ਨਾ ਡੁੱਲਿਆ ਹੋਏ ਤੇ ਤੁਸੀਂ ਕਿਹੜੀ ਸਾਨੂੰ ਲੀਡਰਸ਼ਿਪ ਦਿੱਤੀ, ਕਿਹੜਾ ਰਾਜ। ਨਹੀਂ, ਇਹ ਨਹੀਂ ਸੀ। ਰਾਦਰ ਜੇ ਮਿਸਲਦਾਰ ਵੀ ਗਏ ਕਿ ਸਰਦਾਰ ਸਾਹਿਬ ਕੀ ਸਟ੍ਰੈਟਜੀ ਰੱਖੀਏ, ਮਿਸਲਾਂ ਵਾਂਗ ਲੜੀਏ, ਉਹਨਾਂ ਨੇ ਕਿਹਾ ਵੀ ਨਹੀਂ, ਹੁਣ ਨਹੀਂ, ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਕਿ ਇਸ ਵੇਲੇ ਸਟ੍ਰੈਟਜੀ ਤੁਹਾਡੀ ਇੱਕੋ ਹੀ ਹੋਣੀ ਚਾਹੀਦੀ ਵੀ ਪੰਥ ਨੂੰ ਕਿਵੇਂ ਬਚਾਉਣਾ ਹੈ। ਤੇ 6 ਮਹੀਨੇ ਦੇ ਵਿੱਚ ਵੱਡੇ ਘੱਲੂਘਾਰੇ ਤੋਂ ਬਾਅਦ ਸਿੰਘਾਂ ਨੇ ਲਾਹੌਰ ਫਤਿਹ ਕਰ ਲਿਆ ਸੀ। ਇਹ ਸਪਿਰਿਟ ਹੈ, ਇਹ ਡਿਫਾਇੰਸ ਹੈ। ਅੱਜ ਵੀ ਅਸੀਂ ਇਤਿਹਾਸ ਦੇ ਉਸ ਮੁਕਾਮ 'ਤੇ ਖੜ੍ਹੇ ਹਾਂ। 5 ਮਿਲੀਅਨ ਸਿੱਖ ਡਾਇਸਪੋਰਾ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਹੈ। ਤੁਸੀਂ ਦੁਨੀਆ ਭਰ ਦੇ ਵਿੱਚ ਇੱਕ ਸੌਫਟ ਪਾਵਰ ਦੇ ਤੌਰ 'ਤੇ ਵੀ ਉੱਭਰੇ ਹੋ। ਕੋਵਿਡ-19 ਦੇ ਚੱਲਦੇ ਆ ਨਿਊਜ਼ੀਲੈਂਡ ਤੋਂ ਲੈ ਕੇ ਵੈਨਕੂਵਰ ਤੱਕ, ਜਿਵੇਂ ਦੁਨੀਆ ਭਰ ਦੇ ਅੰਦਰ ਜਿੱਥੋਂ ਸੂਰਜ ਚੜ੍ਹਦਾ ਹੈ ਤੇ ਸੂਰਜ ਡੁੱਬਦਾ ਹੈ, ਸਿੱਖ ਇਨਸਾਨੀਅਤ ਦੀ ਸੇਵਾ ਦੇ ਲਈ ਨਿੱਤਰੇ। ਜਿਵੇਂ ਯੂਕਰੇਨ ਦੇ ਕ੍ਰਾਈਸਿਸ ਯੂਨਾਈਟਿਡ ਸਿੱਖ ਜਥੇਬੰਦੀ ਨੇ, ਉਦੋਂ ਵੀ ਅੱਜ ਤੱਕ ਵੀ ਸਰਵ ਕਰ ਰਹੇ ਨੇ। ਇਸ ਸਭ ਨੇ ਸਾਡੇ, ਅਸੀਂ ਸਟੇਟਲੈਸ ਲੋਕ ਹੈ, ਭਾਵੇਂ ਸਾਡਾ ਅੱਜ ਕੋਈ ਨੇਸ਼ਨ ਨਹੀਂ, ਪਰ ਇੱਕ ਸੌਫਟ ਸਟੇਟ ਦੇ ਤੌਰ 'ਤੇ ਦੁਨੀਆ ਭਰ ਦੇ ਵਿੱਚ ਸਾਡੀ ਪਛਾਣ ਹੈ। ਔਰ ਇੱਕ ਗੱਲ ਦਾ ਧਿਆਨ ਰਹੇ ਕਿ ਬਿਨਾਂ ਪੋਲੀਟੀਕਲ ਪਾਵਰ ਤੋਂ ਧਰਤੀ ਦਾ ਇੱਕ ਖਿੱਤਾ, ਇੱਕ ਭਗੌੜੇ ਕਿਸਮ ਦੇ ਲੋਕ ਸਭ ਰਾਜ ਸ੍ਰਿਸ਼ਟ ਕਾ ਲੈ ਕਹਿ ਕੇ ਆਪਣੇ ਫਰਜ਼ਾਂ ਤੋਂ ਭੱਜਣਾ ਚਾਹੁੰਦੇ ਨੇ। ਠੀਕ ਹੈ, ਅਲਟੀਮੇਟਲੀ ਖਾਲਸੇ ਦਾ ਆਈਡੀਅਲ, ਖਾਲਸੇ ਦੀ ਵਿਚਾਰਧਾਰਾ ਗਲੋਬਲੀ ਐਕਸੈਪਟੇਬਲ ਹੋਈ ਹੈ। UN ਜਾਂ ਦੂਸਰੇ ਚਾਰਟਰਸ ਨੂੰ ਦੇਖੋ ਔਰ ਗੁਰਬਾਣੀ ਦਾ ਸਾਰਾ ਤੁਸੀਂ ਦੇਖੋ। ਮੈਂ ਅਕਸਰ ਇਹ ਕੋਟ ਕਰਦਾ ਕਿ ਜਦੋਂ ਅਸੀਂ 10ਵੇਂ ਪਾਤਸ਼ਾਹ ਦੀ ਫਿਲਾਸਫੀ ਦੀ ਗੱਲ ਕਰਦੇ ਹਾਂ, ਤੁਸੀਂ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਆਫ ਹਿਊਮਨ ਰਾਈਟਸ ਪੜ੍ਹੋ, ਉਹਦਾ ਪ੍ਰੀਐਂਬਲ ਹੈ, ਭੂਮਿਕਾ ਹੈ। ਉਸ ਦੇ ਲਫ਼ਜ਼ ਨੇ, ਇਫ ਏ ਮੈਨ is not to be compelled as a last resort to rebellion, his human rights must be protected by the rule of the law। ਕਿ ਜੇ ਕਿਸੇ ਇਨਸਾਨ ਨੂੰ ਬਗਾਵਤ ਦੇ ਅਖੀਰਲੇ ਹਥਿਆਰ ਵੱਲ ਜਾਣ ਤੋਂ ਰੋਕਣਾ ਤਾਂ ਹਰ ਹਾਲਤ ਵਿੱਚ ਉਹਦੇ ਇਨਸਾਨੀ ਹਕੂਕਾਂ ਦੀ ਹਿਫਾਜ਼ਤ ਹੋਣੀ ਚਾਹੀਦੀ ਹੈ। ਹੁਣ ਇਹਨੂੰ ਤੁਸੀਂ ਅੰਗਰੇਜ਼ੀ ਕੋਰਟ ਨੂੰ ਇੱਕ ਪਾਸੇ ਰੱਖ ਲਓ ਅਤੇ ਜ਼ਫਰਨਾਮਾ ਪਾਤਸ਼ਾਹੀ 10ਵੀਂ ਦਾ ਇਹ ਸ਼ੇਅਰ ਕੱਢ ਲਓ, ਚੁੰਕਾਰ ਅਜ਼ ਹਮਾ ਹੀਲ ਤੇ ਦਰਗੁਜ਼ਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ। ਕਿ ਜੇ ਇਨਸਾਫ ਲੈਣ ਲਈ ਹੋਰ ਸਾਰੇ ਦਰਵਾਜ਼ੇ ਬੰਦ ਹੋ ਜਾਣ ਤਾਂ ਫਿਰ ਸ਼ਮਸ਼ੀਰ ਨੂੰ ਹੱਥ 'ਚ ਲੈਣਾ ਇਹ ਰੱਬ ਦੇ ਬੰਦਿਆਂ ਦਾ ਕੰਮ ਹੁੰਦਾ ਹੈ, ਉਹਨਾਂ ਦਾ ਫਰਜ਼ ਹੁੰਦਾ ਹੈ। ਅਸੀਂ ਸਮਝਦੇ ਹਾਂ ਕਿ ਸਾਡੇ ਪ੍ਰਿੰਸੀਪਲਸ ਆਲਰੇਡੀ ਐਕਸੈਪਟਡ ਨੇ, ਪਰ ਅੱਜ ਲੋੜ ਹੈ ਅਸੀਂ ਇੱਕ ਧਰਤੀ ਦੇ ਉਸ ਖਿੱਤੇ 'ਚ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੀ ਸਿਰਜਣਾ ਦੇ ਲਈ ਵਚਨਬੱਧ ਹੈ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ, ਜਿਵੇਂ ਲੱਖਾਂ ਦੀ ਗਿਣਤੀ 'ਚ ਲੋਕ ਸਿੱਖ ਬਾਹਰ ਨਿਕਲੇ ਵੋਟ ਪਾਉਣ ਲਈ, ਉਹਨੇ ਇਹ ਵੀ
ਭਾਰਤੀ ਸਟੇਟ ਦੇ ਪ੍ਰਚਾਰ ਨੂੰ ਨਕਾਰ ਦਿੱਤਾ ਹੈ ਕਿ ਐਵੇਂ 2.5 ਟੋਟਰੂ ਲੋਕ ਨੇ, ਐਵੇਂ ਇਹਨਾਂ ਨੇ ਦੁਕਾਨਾਂ ਖੋਲ੍ਹੀਆਂ ਹੋਈਆਂ। ਸਾਡੀ ਲੜਾਈ ਕਿਸੇ ਧਰਮ ਦੇ ਖਿਲਾਫ ਨਹੀਂ ਹੈ। ਅਸੀਂ UN ਚਾਰਟਰ ਦੇ ਥੱਲੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਉਹ ਖਾਲਿਸਤਾਨ ਜਿਸ ਦਾ ਐਲਾਨਨਾਮਾ 29 ਅਪ੍ਰੈਲ 1986 ਨੂੰ ਅਕਾਲ ਤਖਤ ਸਾਹਿਬ ਤੋਂ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਵਾਲੀ ਪੰਥਕ ਕਮੇਟੀ ਨੇ ਕੀਤਾ ਸੀ, ਜਿਸ ਦੇ ਮੁੱਢਲੇ ਅਲਫਾਜ਼ ਸਨ, ਅੱਜ ਤੋਂ ਖਾਲਸੇ ਦਾ ਆਪਣਾ ਘਰ ਖਾਲਿਸਤਾਨ ਹੋਵੇਗਾ, ਜਿੱਥੇ ਖਾਲਸੇ ਦੀਆਂ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਹੋਣਗੇ ਤੇ 10 ਨੋਹਾਂ ਦੀ ਕਿਰਤ ਕਮਾਈ ਕਰਨ ਵਾਲਿਆਂ ਦਾ ਰਾਜ ਭਾਗ ਤੇ ਪੂਰਾ ਕੰਟਰੋਲ ਹੋਵੇਗਾ। ਅੱਜ ਅਸੀਂ ਮੰਜ਼ਿਲ ਦੇ ਬਹੁਤ ਕਰੀਬ ਹੈ। ਸਤਿਗੁਰੂ ਰਹਿਮਤ ਕਰਨ, ਉਹ ਦਿਨ ਦੂਰ ਨਹੀਂ ਜਦੋਂ ਉਸ ਧਰਤੀ ਦੇ ਉੱਤੇ ਖਾਲਸਾਈ ਪਰਚਮ ਝੂਲੇਗਾ ਔਰ ਦੁਨੀਆ ਦੇ 193 ਦੇਸ਼ਾਂ ਦੇ ਝੰਡਿਆਂ ਦੇ ਨਾਲ ਯੂਨਾਈਟਿਡ ਨੇਸ਼ਨਸ ਦੇ ਹੈੱਡਕੁਆਰਟਰ ਦੇ ਬਾਹਰ 194ਵਾਂ ਝੰਡਾ ਖਾਲਿਸਤਾਨ ਦਾ ਹੋਏਗਾ। ਪੁਰਾਤਨ ਸਿੰਘਾਂ ਦਾ ਵਿਸ਼ਵਾਸ, ਜੋ ਅਜੋਕੇ ਸਾਡੇ ਸਿੰਘਾਂ ਸਿੰਘਣੀਆਂ ਦਾ ਜਿਹੜੇ ਕੁਰਬਾਨੀ ਦੇ ਰਾਹ ਤੇ ਤੁਰੇ ਵਿਸ਼ਵਾਸ ਸੀ, ਜੇਲ੍ਹਾਂ 'ਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਔਰ ਦੂਸਰੇ ਸਾਡੇ ਭਾਈ ਬਲਵੰਤ ਸਿੰਘ ਰਾਜੋਆਣਾ, ਉਹਨਾਂ ਯੋਧਿਆਂ ਦਾ ਜਿਹੜਾ ਵਿਸ਼ਵਾਸ ਹੈ, ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ, ਬੜੀ ਕਰੇਗੀ ਮੌਜ। ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦੀ ਜਾਚਨਾ। ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਪੰਥਕ ਜਥੇਬੰਦੀਆਂ, ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਪਹਿਲੀ ਵਾਰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਸਤਿਗੁਰੂ ਨੇ ਚਾਹਿਆ ਤੇ ਇਵੇਂ ਹੀ ਤੁਹਾਡੇ ਦੀਦਾਰ ਕਰਦੇ ਰਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਠੀਕ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਮਿਲ ਜੁਲ ਬੈਠੀ ਗੁਰੂ ਰੂਪ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਇੱਕ ਵਾਰੀ ਫਿਰ ਹਾਜ਼ਰੀ ਲਵਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਅਮਰਜੀਤ ਸਿੰਘ, ਜਿਨ੍ਹਾਂ ਨੇ ਪੰਥ ਦੀ ਬਹੁਤ ਰੱਜ ਕੇ ਸੇਵਾ ਕੀਤੀ, ਨਿਧੜਕ ਖਾਲਿਸਤਾਨ ਦੀ ਗੱਲ ਕੀਤੀ ਆ। ਬਹੁਤਾ ਸਮਾਂ ਨਹੀਂ ਲੈਂਦੇ, ਅਸੀਂ ਬੇਨਤੀ ਕਰਾਂਗੇ ਗੁਰੂ ਘਰ ਦੇ ਵਜ਼ੀਰ ਜੋ ਉਹਨਾਂ ਨੂੰ ਗੁਰੂ ਘਰ ਦੇ ਸੰਗਤਾਂ ਦਾ ਪ੍ਰੇਮ ਸਰੂਪਾ ਸਾਹਿਬ ਜਿਨ੍ਹਾਂ ਨੂੰ ਵੱਜਣਗੇ। ਬੋਲੇ ਸੋ ਨਿਹਾਲ, ਖਾਲਿਸਤਾਨ ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬੇਨਤੀ ਕਰਾਂਗੇ ਸਿੰਘ ਗੁਰਦੇਵ ਸਿੰਘ